ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਸਪੰਨਰ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਆ। ਖਬਰਾਂ ਦੀ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਜੈਂਡਰ ਹੋਮ ਲੋਨ ਰੀਅਲ ਸਟੇਟ ਵਾਲੇ ਮੋਹਨ ਚੀਮਾ ਜੀ 5599052575 ਟਰਕੀਆਣਾ ਇਮੀਗ੍ਰੇਸ਼ਨ ਲਾ ਆਫਿਸ 4159090503 ਗੁਰਦੀਪ ਸਿੰਘ ਵਰਦੀ ਕਲੋਵਸ ਰਾਮ ਸਿੰਘ ਸ਼ੇਰਗਿੱਲ ਸਲਮਾ ਮਨਜੀਤ ਸਿੰਘ ਦੀਵਾਨਾ ਫਰਜ਼ਨੋ ਗੁਰਚਰਨ ਸਿੰਘ ਬਿਕਰਸਫੀਲਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਸਪੰਨਰ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਰੋਨਾ ਦੀ। ਭਾਰਤ ਵਿੱਚ ਫਿਰ ਕਰੋਨਾ ਦੇ ਰਿਕਾਰਡ ਕੇਸ ਸਾਹਮਣੇ ਆਏ। ਬਿਲਕੁਲ ਜੀ, 2 ਦਿਨ ਇਹ ਕਿਹਾ ਜਾ ਰਿਹਾ ਸੀਗਾ ਕਿ ਕੇਸ ਜਿਹੜੇ ਆ ਉਹ ਘਟ ਗਏ ਆ, ਪਰ ਨਹੀਂ, ਹੁਣ ਫੇਰ ਦੁਬਾਰਾ ਉੱਥੇ ਹੀ ਚਲੇ ਗਏ। ਔਰ ਇਹ ਦੂਜੀ ਲਹਿਰ ਜਿਹੜੀ ਆ ਉਹ ਥੰਮਣ ਦਾ ਨਾਂ ਨਹੀਂ ਕਿਸੇ ਪਾਸੇ ਤੋਂ ਵੀ ਲੈ ਰਹੀ। 24 ਘੰਟਿਆਂ ਦੇ ਵਿੱਚ ਨਵੇਂ ਮਰੀਜ਼ ਤੇ ਮੌਤਾਂ ਦਾ ਅੰਕੜਾ ਜਿਹੜਾ ਉਹਨੇ ਸਾਰੇ ਰਿਕਾਰਡ ਫੇਰ ਤੋੜ ਦਿੱਤੇ ਆ। ਦੇਸ਼ ਭਰ ਦੇ ਵਿੱਚ 4,12,373 ਨਵੇਂ ਮਾਮਲੇ ਸਾਹਮਣੇ ਆਏ। 3979 ਲੋਕਾਂ ਦੀ ਜਾਨ ਚਲੇ ਗਈ। 4000 ਦੇ ਨੇੜੇ ਮੌਤਾਂ ਦੀ ਗਿਣਤੀ ਹੋ ਗਈ, ਜਿਹੜੀਆਂ ਸਰਕਾਰ ਆਫੀਸ਼ੀਅਲੀ ਤੌਰ ਦੇ ਉੱਤੇ ਦੱਸਦੀ ਆ। ਇਹ ਸਭ ਤੋਂ ਵੱਡਾ ਤੇ ਡਰਾਉਣ ਵਾਲਾ ਅੰਕੜਾ। ਦੂਜੀ ਵਾਰੀ ਹੈ ਜਦੋਂ 24 ਘੰਟਿਆਂ ਦੇ ਵਿੱਚ 4 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਆ। 30 ਅਪ੍ਰੈਲ ਨੂੰ 4,02,014 ਮਾਮਲੇ ਸਾਹਮਣੇ ਆਏ ਸੀ। 3525 ਮਰੀਜ਼ਾਂ ਦੀ ਮੌਤ ਹੋਈ ਸੀ। ਠੀਕ ਹੋਏ ਮਰੀਜ਼ਾਂ ਦੀ ਗਿਣਤੀ ਜਿਹੜੀ ਆ ਉਹ ਕੱਲ ਦੇ ਮੁਕਾਬਲੇ ਘੱਟ ਹੈ। ਮੰਗਲਵਾਰ ਨੂੰ 3,37,000 ਮਰੀਜ਼ ਠੀਕ ਹੋਏ ਸੀ, ਜਦੋਂ ਕਿ ਪਿਛਲੇ 24 ਘੰਟਿਆਂ ਦੇ ਦੌਰਾਨ 3,24,000 ਮਰੀਜ਼ ਠੀਕ ਹੋਏ। ਰੋਜ਼ ਮਿਲਣ ਵਾਲੇ ਮਰੀਜ਼ਾਂ ਦੀ ਗਿਣਤੀ ਦੇ ਮਾਮਲੇ ਦੇ ਵਿੱਚ ਮਹਾਰਾਸ਼ਟਰ ਤੋਂ ਬਾਅਦ 2 ਰਾਜ ਜਿਹੜੇ ਕਰਨਾਟਕ ਤੇ ਕੇਰਲਾ ਉਹ ਵੀ ਡਰਾਉਣ ਲੱਗੇ ਆ। ਕਰਨਾਟਕ ਦੇ ਵਿੱਚ 24 ਘੰਟਿਆਂ ਦੇ ਦੌਰਾਨ 50,000 ਤੋਂ ਜ਼ਿਆਦਾ ਮਰੀਜ਼ ਮਿਲੇ ਆ। ਔਰ ਕੇਰਲ ਦੇ ਵਿੱਚ 41,953 ਲੋਕ ਜਿਹੜੇ ਉਹ ਪੋਜ਼ਿਟਿਵ ਮਿਲੇ ਆ। ਜਿੱਥੋਂ ਤੱਕ ਵੱਡੇ ਰਾਜਾਂ ਦੀ ਗੱਲ ਹੈ, ਮਹਾਰਾਸ਼ਟਰ ਦੇ ਵਿੱਚ ਵੀ ਮੌਤਾਂ ਦੀ ਗਿਣਤੀ ਫੇਰ ਵਧਣੀ ਸ਼ੁਰੂ ਹੋ ਗਈ ਆ ਬਹੁਤ, ਔਰ 920 ਲੋਕਾਂ ਦੀ ਜਾਨ ਗਈ ਆ। ਪੂਰੇ ਰਾਜ ਦੇ ਵਿੱਚ ਕਰੋਨਾ ਕਾਲ ਦੇ ਵਿੱਚ ਦੂਜੀ ਵਾਰੀ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਨੇ। 28 ਅਪ੍ਰੈਲ ਨੂੰ 1035 ਲੋਕਾਂ ਦੀ ਜਾਨ ਗਈ ਸੀ। ਸਿਹਤ ਵਿਭਾਗ ਦੇ ਅਧਿਕਾਰੀ ਉਹ ਕਹਿੰਦੇ ਆ ਕਿ ਕਰੋਨਾ ਦੇ ਨਾਲ 72,662 ਲੋਕਾਂ ਦੀ ਮੌਤ ਹੋ ਚੁੱਕੀ ਹੋਈ ਆ। ਜਿਹੜੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਸ ਵੇਲੇ ਬੁਰੇ ਹਾਲਾਤ ਜਿਹੜੇ ਉਹ ਹੋ ਰਹੇ ਆ। 31,000 ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆਏ। ਹਾਲਾਂਕਿ ਉੱਥੇ ਰੋਕਿਆ ਜਾ ਰਿਹਾ ਧੱਕੇ ਦੇ ਨਾਲ, ਮਤਲਬ ਕਿ ਗਿਣਤੀ ਵਧੇ ਨਾ। 357 ਲੋਕਾਂ ਦੀ ਮੌਤ ਹੋਈ ਆ। ਸਭ ਤੋਂ ਜ਼ਿਆਦਾ 3,000 ਲੋਕਾਂ ਦੀ ਜਿਹੜੀ ਉਹ ਪੁਸ਼ਟੀ ਹੋਈ ਆ, ਜਿਹਨੇ ਨਵੇਂ ਆਏ ਆ। ਇਹਦੇ ਵਿੱਚ ਮੇਰਠ, ਗੌਤਮ ਬੁੱਧ ਨਗਰ, ਗਾਜ਼ੀਆਬਾਦ, ਕਾਨਪੁਰ, ਸਹਾਰਨਪੁਰ, ਗੋਰਖਪੁਰ ਦੇ ਵਿੱਚ 1,000 ਤੋਂ ਜ਼ਿਆਦਾ ਕੇਸ ਜਿਹੜੇ ਆ ਉਹ ਮਿਲੇ ਆ। ਆਪਾਂ ਪੰਜਾਬ ਦੀ ਗੱਲ ਜਿਹੜੀ ਉਹ ਕਰੀਏ ਤੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਵੀ ਬੇਕਾਬੂ ਹੋਣ ਵੱਲ ਨੂੰ ਜਾ ਰਹੇ ਆ ਇੱਕ ਕਿਸਮ ਦੇ ਨਾਲ। ਔਰ ਇੱਥੇ ਪੰਜਾਬ ਦੇ ਵਿੱਚ ਜਿਹੜੀਆਂ 24 ਘੰਟਿਆਂ ਦੇ ਵਿੱਚ ਮੌਤਾਂ ਦੀ ਗਿਣਤੀ 182 ਆ। 182 ਦਾ ਅੰਕੜਾ ਸਭ ਤੋਂ ਵੱਧ ਹੈ ਹੁਣ ਤੱਕ। ਡੇ ਬਾਈ ਡੇ ਇਹ ਨਵਾਂ ਅੰਕੜਾ ਜਿਹੜਾ ਰਿਕਾਰਡ ਛੂ ਰਿਹਾ। ਹੁਣ ਤੱਕ ਜਿਹੜੇ ਸੂਬੇ ਦੇ ਵਿੱਚ ਕਰੋਨਾ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 8,000 ਨੂੰ ਕ੍ਰਾਸ ਕਰ ਗਈ ਆ। ਔਰ ਮਾਫ ਕਰਨਾ, 8,000 ਜਿਹੜੇ ਨਵੇਂ ਮਾਮਲੇ ਸਾਹਮਣੇ ਆਏ ਆ। 8,000 ਤੇ 15 ਜਿਹੜੀ ਮਰਨ ਵਾਲਿਆਂ ਦੀ ਗਿਣਤੀ ਆ ਉਹ 98,125 ਹੋ ਗਈ ਹੋਈ ਆ। ਸਿਹਤ ਵਿਭਾਗ ਕਹਿੰਦਾ ਕਿ ਪੰਜਾਬ ਦੇ ਅੰਦਰ ਲੰਘੇ ਸਾਲ ਮਾਰਚ ਮਹੀਨੇ ਤੋਂ ਸ਼ੁਰੂ ਹੋਈ ਮਹਾਮਾਰੀ ਦੀ ਮਾਰ ਦੇ ਦੌਰਾਨ ਸੂਬੇ ਦੇ ਵਿੱਚ ਕੇਸਾਂ ਦੀ ਗਿਣਤੀ 4 ਲੱਖ ਤੋਂ ਟੱਪ ਚੁੱਕੀ ਆ। 4,07,000 ਤੋਂ ਵੱਧ ਲੋਕ ਜਿਹੜੇ ਆ ਇਸ ਲਾਗ ਦਾ ਸ਼ਿਕਾਰ ਹੁਣ ਤੱਕ ਹੋ ਚੁੱਕੇ ਹੋਏ ਨੇ। ਜਿੱਥੋਂ ਤੱਕ ਮੌਤਾਂ 182 ਜਿਵੇਂ ਤੁਹਾਨੂੰ ਦੱਸਿਆ, ਇਹ ਬਠਿੰਡੇ ਦੇ ਵਿੱਚ 21, ਸੰਗਰੂਰ, ਪਟਿਆਲਾ ਤੇ ਲੁਧਿਆਣਾ ਦੇ ਵਿੱਚ 19, ਅੰਮ੍ਰਿਤਸਰ 18, ਮੋਹਾਲੀ 17, ਫਾਜ਼ਿਲਕਾ 10, ਜਲੰਧਰ ਤੇ ਮੁਕਤਸਰ ਦੇ ਵਿੱਚ 9, ਹੁਸ਼ਿਆਰਪੁਰ ਚ 7, ਪਠਾਨਕੋਟ ਚ 6, ਬਰਨਾਲਾ, ਕਪੂਰਥਲਾ ਤੇ ਫਰੀਦਕੋਟ ਦੇ ਵਿੱਚ 4, ਨਵਾਂ ਸ਼ਹਿਰ ਤੇ ਮਾਨਸਾ ਦੇ ਵਿੱਚ 3, ਫਤਿਹਗੜ੍ਹ ਸਾਹਿਬ ਤੇ ਫਿਰੋਜ਼ਪੁਰ ਦੇ ਵਿੱਚ 2 ਮੌਤਾਂ ਜਿਹੜੀਆਂ ਉਹ ਹੋਈਆਂ ਨੇ।
ਇੱਥੇ ਇੰਨਾ ਜ਼ੋਰ ਜਿਹੜਾ ਉਹ ਹਸਪਤਾਲਾਂ, ਆਕਸੀਜਨ ਜਾਂ ਬਾਕੀ ਚੀਜ਼ਾਂ ਦੇ ਉੱਤੇ ਨਹੀਂ ਲਾਇਆ ਜਾ ਰਿਹਾ, ਜਿੰਨਾ ਜ਼ੋਰ ਮੁੱਖ ਮੰਤਰੀ ਹੋਰਾਂ ਦਾ ਸਾਰੀ ਦਿਹਾੜੀ ਇਸ ਗੱਲ ਦੇ ਉੱਤੇ ਲੱਗਿਆ ਰਹਿੰਦਾ ਕਿ ਕਿਹੜੀਆਂ ਗੈਰ ਜ਼ਰੂਰੀ ਦੁਕਾਨਾਂ ਨੇ ਤੇ ਕਿਹੜੀਆਂ ਜ਼ਰੂਰੀ ਦੁਕਾਨਾਂ ਨੇ। ਇਹੀ ਸਮਝ ਨਹੀਂ ਆ ਰਿਹਾ ਅਜੇ ਤੱਕ। ਸਵੇਰੇ ਕੁਛ, ਦੁਪਹਿਰੇ ਕੁਛ, ਸ਼ਾਮ ਨੂੰ ਕੁਛ, ਲਗਾਤਾਰ ਪ੍ਰੋਗਰਾਮ ਜਿਹੜੇ ਉਹ ਬਦਲੇ ਜਾ ਰਹੇ ਆ। ਲੋਕ ਸੜਕਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਛੋਟੇ ਦੁਕਾਨਦਾਰ ਆ ਉਹ ਨਿਕਲ ਰਹੇ ਆ ਔਰ ਇਹ ਕਹਿ ਰਹੇ ਆ ਕਿ ਸਾਨੂੰ ਇਹ ਸਮਝਾਓ ਕਿ ਕਿਹੜਾ ਸਮਾਨ ਗੈਰ ਜ਼ਰੂਰੀ ਆ, ਕਿਹੜਾ ਸਮਾਨ ਜਿਹੜਾ ਉਹ ਜ਼ਰੂਰੀ ਆ। ਇਉਂ ਲੱਗ ਰਿਹਾ ਕਿ ਜਿਵੇਂ ਕੇਂਦਰ ਦੀ ਸਰਕਾਰ ਨੂੰ ਸਮਝ ਨਹੀਂ ਪੈ ਰਿਹਾ ਕਿ ਅਸੀਂ ਕੀ ਕਰਨਾ। ਹਾਲਾਤ ਇੱਥੇ ਪੰਜਾਬ ਦੇ ਵੀ ਉਹੋ ਜਿਹੇ ਬਣ ਗਏ ਹੋਏ, ਇੱਥੇ ਵੀ ਸਮਝ ਨਹੀਂ ਪੈ ਰਿਹਾ ਕਿ ਕੀ ਕਰਨਾ ਤੇ ਕਿਵੇਂ ਕਰਨਾ। ਦੇਖੋ, ਜੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਪਿਛਲੇ ਸਾਲ ਦਾ ਕਿਵੇਂ ਕਰਨਾ, ਕੀ ਕਰਨਾ ਤੇ ਅੱਗੇ ਕੀ ਕਰਨਗੇ। ਅੱਗੇ ਸੁਪਰੀਮ ਕੋਰਟ ਦੇ ਵਿੱਚ ਦਿੱਲੀ ਦੀ ਆਕਸੀਜਨ ਨੂੰ ਲੈ ਕੇ ਫੈਸਲਾ ਅੱਜ ਹੋਏਗਾ। ਦੇਖੋ, ਹਾਈ ਕੋਰਟਾਂ ਇੱਕ ਤਾਂ ਲਗਾਤਾਰ ਬੋਲ ਰਹੀਆਂ ਨੇ ਜੀ। ਹਾਈ ਕੋਰਟਾਂ ਦੇ ਬੋਲਣ ਕਰਕੇ ਘੱਟੋ ਘੱਟ ਇਸ ਗੱਲ ਦੀ ਆਸ ਵੱਧ ਰਹੀ ਹੈ ਕਿ ਹਾਈ ਕੋਰਟਾਂ ਬੋਲਦੀਆਂ ਰਹਿਣਗੀਆਂ ਤੇ ਲੋਕਾਂ ਦੀ ਜਿਹੜੀ ਆਵਾਜ਼ ਹੈ, ਲੋਕਾਂ ਦੀ ਜਿਹੜੀ ਮੰਗ ਹੈ, ਉਹ ਸਰਕਾਰਾਂ ਤੱਕ ਪਹੁੰਚਦੀ ਰਹੂਗੀ। ਹਾਈ ਕੋਰਟ ਨੇ ਤਾਂ ਇਹ ਕਹਿਤਾ ਸੀ ਕਿ ਫੜ ਕੇ ਅੰਦਰ ਦਿਓ ਸਾਰੇ ਅਫਸਰ, ਇਹਨਾਂ ਦੇ ਉੱਤੇ ਕੰਟੈਂਪਟ ਆਫ ਕੋਰਟ ਲਾ ਦਿਓ। ਸੁਪਰੀਮ ਕੋਰਟ ਨੇ ਬਚਾ ਲਿਆ ਉਹਨਾਂ ਨੂੰ। ਕੱਲ ਸੁਪਰੀਮ ਕੋਰਟ ਦੇ ਵਿੱਚ ਗਈ ਕੇਂਦਰ ਦੀ ਸਰਕਾਰ ਨੇ ਕਿਹਾ ਠੀਕ ਹੈ, ਅਸੀਂ 500 ਮੀਟ੍ਰਿਕ ਟਨ ਜਿਹੜੀ ਆਕਸੀਜਨ ਆ ਉਹ ਦਿੱਲੀ ਨੂੰ ਸਪਲਾਈ ਕਰ ਦਿੰਦੇ ਆ ਰੋਜ਼। ਸੁਪਰੀਮ ਕੋਰਟ ਨੇ ਕਿਹਾ 500 ਕਿਉਂ, ਲੋੜ 700 ਦੀ ਆ, 700 ਕਰੋਗੇ। ਉਹਦੇ ਵਾਸਤੇ ਉਹਨਾਂ ਨੇ ਇਹ ਗੱਲ ਕਹੀ ਕਿ ਅਫਸਰਾਂ ਨੂੰ ਅੰਦਰ ਦੇ ਦਿੱਤਾ ਤੇ ਇਹਦੇ ਨਾਲ ਆਕਸੀਜਨ ਨਹੀਂ ਆਉਣੀ। ਹਾਈ ਕੋਰਟ ਦੇ ਇਸ ਫੈਸਲੇ ਦੇ ਉੱਤੇ ਤਾਂ ਟੈਂਪਰੇਰੀ ਰਿਲੀਫ ਅਫਸਰਾਂ ਨੂੰ ਮਿਲ ਗਈ। ਅੱਜ 10:30 ਵਜੇ ਮੁੜ ਕੇ ਸੱਦਿਆ ਕੇਂਦਰ ਦੀ ਸਰਕਾਰ ਨੂੰ, ਸਿਹਤ ਮੰਤਰਾਲੇ ਨੂੰ, ਅਫਸਰਾਂ ਨੂੰ ਵੀ ਦੱਸੋ 700 ਮੀਟ੍ਰਿਕ ਟਨ ਅੱਜ ਤੋਂ ਦਿੰਦੇ ਹੋ ਜਾਂ ਫਿਰ ਤੁਹਾਡੇ ਉੱਤੇ ਮਾਮਲਾ ਦਰਜ ਕੀਤਾ ਜਾਵੇ। 10:30 ਵਜੇ ਜੇਕਰ ਇਹ ਜਵਾਬ ਨਹੀਂ ਦੇ ਪਾਉਂਦੇ, ਹੁਣ ਤੁਸੀਂ ਦੇਖੋ ਇੱਥੇ ਆਪਾਂ ਗੱਲ ਫਿਰ ਨਾਲ ਪੰਜਾਬ ਦੀ ਆ ਜਾਂਦੀ। ਪੰਜਾਬ ਦੇ ਮੁੱਖ ਮੰਤਰੀ ਨੇ ਚਿੱਠੀ ਲਿਖੀ ਕੱਲ ਕਿ ਸਾਡੇ ਕੋਲੇ ਆਕਸੀਜਨ ਘੱਟ ਹੈ। ਹੁਣ ਚਿੱਠੀ ਨੂੰ ਕੌਣ ਪੁੱਛਦਾ ਉੱਥੇ ਦਿੱਲੀ ਬੈਠਿਆਂ 'ਚ? ਜਿਹੜੇ ਲੋਕ ਹਾਈ ਕੋਰਟ ਨੂੰ ਟਿੱਚ ਜਾਣ ਰਹੇ ਆ, ਹਾਈ ਕੋਰਟ ਨੇ ਇਹੀ ਕਿਹਾ ਨਾ ਵੀ ਤੁਸੀਂ 700 ਮੀਟ੍ਰਿਕ ਟਨ ਜਿਹੜੀ ਆਕਸੀਜਨ ਆ ਉਹ ਦਿਓ। ਉਹਨੂੰ ਲੈ ਕੇ ਇਹ ਸੁਪਰੀਮ ਕੋਰਟ ਦੇ ਵਿੱਚ ਚਲੇ ਗਏ ਵੀ ਸਾਨੂੰ ਇਹ ਕੰਟੈਂਪਟ ਆਫ ਕੋਰਟ ਦੇ ਮਾਮਲੇ 'ਚ ਕਿਉਂ ਉਲਝਾ ਰਹੇ ਆ। ਉਹ ਚਿੱਠੀ ਦੇ ਉੱਤੇ ਆਕਸੀਜਨ ਦੇ ਦੇਣਗੇ? ਕਿਸੇ ਵੀ ਹਾਲਤ ਦੇ ਵਿੱਚ ਨਹੀਂ ਦੇਣਗੇ। ਜਿਹੜੀ ਵਿਦੇਸ਼ਾਂ ਤੋਂ ਆਈ ਮਦਦ ਹੈ ਉਹ ਏਅਰਪੋਰਟਾਂ ਦੇ ਉੱਤੇ ਰੁਲ ਰਹੀ ਆ ਕਿਉਂਕਿ ਉਹਦਾ ਕੋਈ ਇੰਤਜ਼ਾਮ ਨਹੀਂ ਹੈਗਾ। ਇਹ ਵੀ ਜਿਹੜਾ ਕਿਹਾ ਜਾ ਰਿਹਾ, ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਕਿ ਵਕੀਲਾਂ ਸਣੇ ਲੋਕਾਂ ਦੀਆਂ ਚੀਕਾਂ ਉਹਨਾਂ ਨੂੰ ਸੁਣ ਰਹੀਆਂ ਨੇ। ਸੁਪਰੀਮ ਕੋਰਟ ਨੇ ਦਿੱਲੀ ਨੂੰ 700 ਮੀਟ੍ਰਿਕ ਟਨ ਆਕਸੀਜਨ ਸਪਲਾਈ ਕਰਨ ਦੇ ਉੱਤੇ ਇਹ ਕਿਹਾ ਕਿ ਅੱਜ 10:30 ਵਜੇ ਤੱਕ ਦੱਸੋ। ਉਧਰ ਚੇਨਈ ਤੇ ਹਰਿਦੁਆਰ ਦੇ ਵਿੱਚ ਆਕਸੀਜਨ ਮੁੱਕਣ ਕਰਕੇ 18 ਮੌਤਾਂ ਹਸਪੀਟਲਾਂ ਦੇ ਵਿੱਚ ਹੋ ਗਈਆਂ ਨੇ। ਚੌਂਗਲਪੱਟੂ ਸਰਕਾਰੀ ਹਸਪੀਟਲ ਤਾਮਿਲਨਾਡੂ ਦਾ ਹੈ, ਉਹਦੇ ਵਿੱਚ 13 ਤੇ ਉੱਤਰਾਖੰਡ ਦੇ ਰੁੜਕੀ ਦੇ ਵਿੱਚ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ 5 ਮਰੀਜ਼ਾਂ ਦੀ ਮੌਤ ਹੋਈ। ਚਿੰਗਲਪੱਟੂ ਹਸਪੀਟਲ ਜਿਹੜਾ ਉੱਥੇ ਹਾਲਾਂਕਿ ਅਧਿਕਾਰੀ ਇਹ ਕਹਿੰਦੇ ਆ ਕਿ ਆਕਸੀਜਨ ਦੀ ਕਮੀ ਨਹੀਂ ਸੀ, ਹੋਈਆਂ ਆਕਸੀਜਨ ਦੀ ਕਮੀ ਦੇ ਨਾਲ ਹੀ ਨੇ ਇਹ ਮੌਤਾਂ। ਔਰ ਜਿਹੜੀਆਂ ਇਹ ਮੌਤਾਂ ਲਗਾਤਾਰ ਹੋ ਰਹੀਆਂ ਨੇ। ਹੁਣ ਅੱਜ ਸੁਪਰੀਮ ਕੋਰਟ ਕੀ ਫੈਸਲਾ ਲੈਂਦੀ ਆ, ਕਿਉਂਕਿ ਜੇ ਕੱਲੀ ਦਿੱਲੀ ਦੇ ਬਾਰੇ ਦੇ ਵਿੱਚ ਫੈਸਲਾ ਹੁੰਦਾ ਤੇ ਬਾਕੀ ਰਾਜ ਉਹ ਫੈਸਲੇ ਦੀ ਕਾਪੀ ਲਾ ਕੇ ਘੱਟੋ ਘੱਟ ਹਾਈ ਕੋਰਟਾਂ ਦੇ ਵਿੱਚ ਜਿਹੜਾ ਉਹ ਜ਼ਰੂਰ ਜਾਣਗੇ। ਹੁਣ ਤੋਂ ਕੁਝ ਘੰਟਿਆਂ ਤੋਂ ਬਾਅਦ ਸੁਪਰੀਮ ਕੋਰਟ ਦਾ ਇਹ ਅਹਿਮ ਫੈਸਲਾ ਆਊਗਾ ਕਿ ਦਿੱਲੀ ਦੇ ਮਸਲੇ ਦੇ ਉੱਤੇ ਉਹ ਕੀ ਕਰਦੀ ਹੈ। ਕੇਂਦਰ ਦੀ ਜਿਹੜੀ ਸਰਕਾਰ ਹੈ ਉਹ ਹਰ ਪਾਸੇ ਤੋਂ ਬਚਣ ਦੇ ਯਤਨਾਂ ਦੇ ਵਿੱਚ ਹੈ। ਹਰ ਸਮੇਂ ਕੈਮਰਾ ਲੱਭਦੇ ਫਿਰਦੇ ਨੇਤਾ ਇਸ ਵੇਲੇ ਕੈਮਰਿਆਂ ਤੋਂ ਜਿਹੜਾ ਉਹ ਭੱਜਦੇ ਨਜ਼ਰ ਆ ਰਿਹਾ। ਕੋਈ ਸਾਹਮਣੇ ਆ ਕੇ ਜਵਾਬ ਦੇਣ ਦੇ ਵਾਸਤੇ ਤਿਆਰ ਨਹੀਂ ਹੈ। ਜਵਾਬ ਹੋਊਗਾ ਤੇ ਦੇਣਗੇ, ਕੁਝ ਜਵਾਬ ਹੈ ਵੀ ਨਹੀਂ। ਅੱਗੇ ਐਕਸਪਰਟਾਂ ਦੀ ਇਹ ਰਾਏ ਆ ਕਿ ਇਹ ਚੇਤਾਵਨੀ ਵੀ ਆ ਕਿ ਜਿਹੜੀ ਤੀਜੀ ਲਹਿਰ ਆ ਉਹ ਹੋਰ ਵੀ ਖਤਰਨਾਕ ਹੋਊਗੀ। ਦੇਖੋ, ਇੱਕ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰਿਕਾਰਡ ਕੇਸ ਸਾਹਮਣੇ ਆ ਰਹੇ ਨੇ, 4,20,000 ਹੋ ਗਏ ਇੱਕ ਦਿਨ ਦੇ ਵਿੱਚ। ਦੂਜੇ ਪਾਸੇ ਜਿਹੜੇ ਐਕਸਪਰਟ ਨੇ ਇਹਦੇ ਉੱਤੇ ਕਿੰਨਾ ਕੁ ਯਕੀਨ ਕੀਤਾ ਜਾਵੇ ਇਹ ਕਿਹਾ ਨਹੀਂ ਜਾ ਸਕਦਾ, ਪਰ ਯਕੀਨ ਇਸ ਕਰਕੇ ਥੋੜਾ ਹੁੰਦਾ ਕਿ ਇਹ ਐਕਸਪਰਟ ਕਹਿੰਦੇ ਸੀਗੇ ਕਿ ਸੈਕੰਡ ਵੇਵ ਜਿਹੜੀ ਆ ਰਹੀ ਆ ਉਹ ਬੜੀ ਖਤਰਨਾਕ ਹੈ। ਇੱਥੇ ਨਹੀਂ ਸੁਣਿਆ ਗਿਆ ਉਹਨੂੰ, ਕਿਉਂਕਿ ਦੀਦੀ ਨੂੰ ਹਰਾਉਣਾ ਸੀ ਤੇ ਉਹ ਪੱਛਮੀ ਬੰਗਾਲ ਦੇ ਉੱਤੇ ਆਪਣਾ ਪਰਚਮ ਚਲਾਉਣਾ ਸੀਗਾ। ਉਹਨੂੰ 8 ਫੇਜ਼ ਦੇ ਵਿੱਚ ਰੈਲੀਆਂ ਕਰਨੀਆਂ ਸੀ ਪ੍ਰਧਾਨ ਮੰਤਰੀ ਹੋਰਾਂ ਨੇ, ਇਸ ਕਰਕੇ ਇਸ ਪਾਸੇ ਵੱਲ ਕੰਨ ਹੀ ਨਹੀਂ ਕੀਤਾ ਗਿਆ। ਜਿਹੜੀ ਤੁਹਾਨੂੰ ਗੱਲ ਦੱਸੀ ਵਿਦੇਸ਼ਾਂ ਤੋਂ ਆ ਰਹੀ ਮਦਦ ਜਿਹਨੇ ਉਹ ਵੰਡਣਾ ਸੀਗਾ, 1 ਹਫ਼ਤੇ ਤੱਕ
ਉਹਦਾ ਸੈਟਲਮੈਂਟ ਹੀ ਨਹੀਂ ਕੀਤੀ ਗਈ। ਅੱਜ ਵੀ ਸਮਾਨ ਜਿਹੜਾ ਉੱਥੇ ਰੁਲ ਰਿਹਾ। ਹੁਣ ਜਿਹੜੇ ਐਕਸਪਰਟ ਨੇ ਉਹ ਇਹ ਕਹਿੰਦੇ ਆ ਕਿ ਤੀਜੀ ਲਹਿਰ ਫॉर श्योर ਆਊਗੀ। ਕਦੋਂ ਆਊਗੀ ਇਹਦਾ ਪਹਿਲਾਂ ਤੋਂ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਜਿਹੜੇ ਇਹ ਐਕਸਪਰਟ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਦੇਸ਼ ਇਸ ਤੀਬਰਤਾ ਦੀ, ਜਿਸ ਲੰਬੀ ਕੋਵਿਡ ਲਹਿਰ ਦਾ ਸਾਹਮਣਾ ਕਰ ਰਿਹਾ, ਉਹਦਾ ਪਹਿਲਾਂ ਤੋਂ ਅੰਦਾਜ਼ਾ ਨਹੀਂ ਸੀ ਲਾਇਆ ਜਾ ਸਕਦਾ। ਇਹ ਸਰਕਾਰੀ ਅਧਿਕਾਰੀ ਕਹਿੰਦੇ ਆ, ਜਦੋਂ ਕਿ ਵਿਸ਼ਵ ਪੱਧਰ ਦੇ ਉੱਤੇ ਬੈਠੇ ਲੋਕ ਜਿਹੜੇ ਉਹ ਕਹਿੰਦੇ ਸੀਗੇ। ਜੇ ਤੁਹਾਨੂੰ ਜਨਵਰੀ ਦਾ ਭਾਸ਼ਣ ਪ੍ਰਧਾਨ ਮੰਤਰੀ ਦਾ ਯਾਦ ਹੋਵੇ, ਜਿਹੜਾ ਵਿਸ਼ਵ ਪੱਧਰ ਦੇ ਉੱਤੇ ਇੱਕ ਮੀਟਿੰਗ ਹੋਈ ਸੀ, ਉਹਦੇ ਵਿੱਚ ਬੋਲਦਿਆਂ ਉਹਨਾਂ ਨੇ ਕਿਹਾ ਸੀਗਾ ਕਿ ਐਕਸਪਰਟ ਕਹਿੰਦੇ ਸੀ ਕਿ ਭਾਰਤ ਦੇ ਵਿੱਚ ਇੰਨੇ ਕੇਸ ਆਉਣਗੇ। ਉਹ ਕਹਿੰਦੇ ਅਸੀਂ ਸਾਰੇ ਫੇਲ ਕਰਤੇ, ਸਾਰੇ ਐਕਸਪਰਟ ਫੇਲ ਕਰਤੇ, ਔਰ ਅਸੀਂ ਕੰਪਲੀਟ ਇਹਦੇ ਉੱਤੇ ਕਾਬੂ ਪਾ ਲਿਆ, ਕਿਉਂਕਿ ਸਾਡੇ ਕੋਲੇ ਸਾਡਾ ਇਨਫਰਾਸਟ੍ਰਕਚਰ ਏਡਾ ਸਟਰੋਂਗ ਸੀਗਾ ਕਿ ਕਰੋਨਾ ਕੁਝ ਨਹੀਂ ਉਹਦਾ ਵਿਗਾੜ ਸਕਿਆ। ਅੱਜ ਉਹ ਇਨਫਰਾਸਟ੍ਰਕਚਰ ਕਿੱਥੇ ਗਿਆ, ਉਹ ਢਾਂਚਾ ਕਿੱਥੇ ਗਿਆ, ਕਿਸੇ ਨੂੰ ਲੱਭਦਾ ਨਹੀਂ। ਸਰਕਾਰ ਹੁਣ ਕਹਿੰਦੀ ਕਿ ਕਰਨਾਟਕਾ, ਕੇਰਲ ਤੇ ਉੱਤਰ ਪ੍ਰਦੇਸ਼ ਸਣੇ 12 ਰਾਜਾਂ ਦੇ ਵਿੱਚ ਕਰੋਨਾ ਦੇ ਇਸ ਵੇਲੇ 1 ਲੱਖ ਤੋਂ ਵੱਧ ਐਕਟਿਵ ਕੇਸ ਨੇ। ਕਰਨਾਟਕਾ, ਕੇਰਲ, ਤਾਮਿਲਨਾਡੂ, ਪੱਛਮੀ ਬੰਗਾਲ, ਰਾਜਸਥਾਨ ਤੇ ਬਿਹਾਰ ਉਹਨਾਂ ਰਾਜਾਂ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਦੇ ਵਿੱਚ ਰੋਜ਼ਾਨਾ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ। ਸਰਕਾਰ ਕਹਿੰਦੀ ਆ ਕਿ 24 ਰਾਜਾਂ ਤੇ ਕੇਂਦਰ ਸ਼ਾਸਿਤ ਜਿਹੜੇ ਪ੍ਰਦੇਸ਼ ਨੇ ਉਹਨਾਂ ਦੇ ਵਿੱਚ ਕੋਈ 15% ਤੋਂ ਵੱਧ ਪੋਜ਼ਿਟਿਵਿਟੀ ਦਰ ਹੈ। ਕੇਂਦਰ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਜਿਹੜੇ ਆ ਉਹ ਇਹ ਕਹਿੰਦੇ ਆ ਕਿ ਲਾਗ ਦੇ ਉੱਚ ਪੱਧਰ ਨੂੰ ਵੇਖਦਿਆਂ ਕਰੋਨਾ ਦੀ ਤੀਜੀ ਲਹਿਰ ਆਉਣੀ ਅਟੱਲ ਹੈ, ਪਰ ਇਹ ਸਪਸ਼ਟ ਨਹੀਂ ਹੈ ਕਿ ਕਦੋਂ ਆਊਗੀ। ਸਾਨੂੰ ਨਵੀਂ ਲਹਿਰ ਲਈ ਤਿਆਰ ਰਹਿਣਾ ਪੈਣਾ। ਨੀਤੀ ਆਯੋਗ ਜਿਹੜਾ ਹੁਣ ਤੁਸੀਂ ਦੇਖੋ ਕਿ ਨੀਤੀ ਆਯੋਗ ਇੱਧਰ ਲਾਏ ਨੇ VK ਪੋਲ, ਉਹਨੇ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰਾਂ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਆਪਣੇ ਆਪ ਨੂੰ ਇਕਾਂਤਵਾਸ ਕੀਤਾ ਹੋਇਆ ਉਹਨਾਂ ਪਰਿਵਾਰਾਂ ਨੂੰ ਟੈਲੀਫੋਨ ਦੇ ਉੱਤੇ ਸਲਾਹ ਮਸ਼ਵਰਾ ਦੇਣ ਲਈ ਅੱਗੇ ਆਉਣ, ਔਰ ਇਹਦੇ ਵਾਸਤੇ ਇਹ ਲੋਕਾਂ ਨੂੰ ਦੱਸਣ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਉਹ ਧਿਆਨ ਰੱਖਣ। ਸਵਾਲ ਇਹ ਆ ਕਿ ਜਿਹੜੇ ਘਰਾਂ ਦੇ ਵਿੱਚ ਇਕਾਂਤਵਾਸ ਹੋਏ ਆ, ਜਿਨ੍ਹਾਂ ਨੇ ਆਪਣੇ ਆਪ ਨੂੰ ਕੁਆਰੰਟਾਈਨ ਕੀਤਾ ਘਰਾਂ ਦੇ ਵਿੱਚ, ਉਹਨਾਂ ਦੀਆਂ ਲਿਸਟਾਂ ਤਾਂ ਸਰਕਾਰ ਲਾਂਭੇ ਕਰ ਰਹੀ ਆ ਇਸ ਕਰਕੇ ਕਿ ਕਿਤੇ ਗਿਣਤੀ ਮਿਣਤੀ ਦੇ ਵਿੱਚ ਨਾ ਆ ਜਾਣ। ਜਿਹੜਾ ਕੇਂਦਰੀ ਸਿਹਤ ਮੰਤਰਾਲੇ ਦਾ ਜੁਆਇੰਟ ਸੈਕਟਰੀ ਆ ਉਹ ਕਹਿੰਦਾ ਕਿ ਵਿਦੇਸ਼ਾਂ ਚੋਂ ਆ ਰਹੀ ਵਿਦੇਸ਼ੀ ਸਹਾਇਤਾ ਦੀ ਨਿਗਰਾਨੀ ਸੀਨੀਅਰ ਅਧਿਕਾਰੀਆਂ ਦੇ ਸਮੂਹ ਵੱਲੋਂ ਕੀਤੀ ਜਾ ਰਹੀ ਹੈ। ਇਹ ਕਿਹਾ ਕਿ ਸਾਡੇ ਤਕਨੀਕੀ ਵਿੰਗ ਨੇ ਦਿਸ਼ਾ ਨਿਰਦੇਸ਼ ਬਣਾਏ ਆ ਕਿਹੜੇ ਹਸਪਤਾਲ ਦੇ ਵਿੱਚ ਕਿੰਨੇ ਉਪਕਰਨ ਜਿਹੜੇ ਉਹ ਠੀਕ ਰਹਿਣਗੇ, ਤੇ ਜਿਸ ਕਿਸੇ ਹਸਪੀਟਲ ਦੇ ਵਿੱਚ ਕਿਸੇ ਚੀਜ਼ ਦੀ ਲੋੜ ਮਹਿਸੂਸ ਹੁੰਦੀ ਆ ਉੱਥੇ ਇਹ ਤੁਰੰਤ ਜਿਹੜਾ ਉਹ ਭੇਜ ਦਿੱਤੇ ਜਾਂਦੇ ਆ। ਐਕਚੁਅਲੀ ਕੀ ਆ, ਇਹਦੇ ਉੱਤੇ ਕਿੰਤੂ ਪਰੰਤੂ ਵੱਡੇ ਹੋ ਰਹੇ ਸੀ, ਤਾਂ ਕਰਕੇ ਜਵਾਬ ਜਿਹੜਾ ਉਹ ਦੇਣਾ ਪੈ ਗਿਆ। ਹੁਣ ਇਹ ਤੀਜੀ ਲਹਿਰ ਜਿਹੜੀ ਆ ਉਹ ਕਿਹੋ ਜਿਹੀ ਹੋਣੀ ਆ, ਕਿੱਥੇ ਉਹਦਾ ਜ਼ਿਆਦਾ ਅਸਰ ਹੋਣਾ, ਉਹ ਬਾਅਦ ਵਾਲੀਆਂ ਗੱਲਾਂ ਨੇ। ਅਜੇ ਜਿਹੜੀ ਦੂਜੀ ਲਹਿਰ ਹੈ ਉਹਦੇ ਵਿੱਚੋਂ ਮੁਲਕ ਕਿਵੇਂ ਨਿਕਲੂਗਾ, ਕਦੋਂ ਨਿਕਲੂਗਾ, ਵੱਡਾ ਸਵਾਲ ਇਹ ਹੈ। ਜੀ ਹਜੇ ਤਾਂ ਉਹੀ ਦੇਖ ਲਓ ਵੀ ਲੋਕਾਂ ਦੀ ਦਿੱਤੀ ਹੋਈ ਸਹਾਇਤਾ ਵੀ ਉਦਾਂ ਹੀ ਖੜੀ ਆ। ਤੇ ਅੱਗੇ ਗੱਲ ਕਰਦੇ ਆ, ਮਮਤਾ ਬੈਨਰਜੀ ਨੇ ਤੀਜੀ ਵਾਰ ਸਹੁੰ ਚੁੱਕੀ ਆ, ਪਰ ਭਾਜਪਾ ਨੇ ਕਰੋਨਾ ਦੇ ਜਾਂ ਰਿਸਟ੍ਰਿਕਸ਼ਨ ਨੂੰ ਭੰਗ ਕਰਕੇ ਵੀ ਉੱਥੇ ਧਰਨੇ ਦਿੱਤੇ ਆ। ਉੱਥੇ ਤਾਂ ਨਹੀਂ ਜਾ ਸਕੇ, ਕਈ ਰਾਜਾਂ ਦੇ ਵਿੱਚ ਧਰਨੇ ਜਿਹੜੇ ਉਹ ਦਿੱਤੇ ਆ ਇਹਨਾਂ ਨੇ। ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੇ ਲਗਾਤਾਰ ਤੀਜੀ ਵਾਰੀ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਆ। ਜਿਹੜੀ ਸਿਆਸੀ ਹਿੰਸਾ ਉਹਦੇ ਦੋਸ਼ੀਆਂ ਨੂੰ ਨਾ ਬਖਸ਼ਣ ਦੀ ਗੱਲ ਉਹਨਾਂ ਕੀਤੀ ਹੈ। ਇਹ ਪਹਿਲੀ ਵਾਰੀ ਹੋਇਆ ਕਿ ਰਾਜਪਾਲ ਸਹੁੰ ਚੁਕਾਉਂਦੇ ਨੇ ਤੇ ਨਾਲ ਦੀ ਨਾਲ ਮੁੱਖ ਮੰਤਰੀ ਨੂੰ ਕਹਿੰਦੇ ਨੇ ਕਿ ਹਿੰਸਾ ਦੇ ਉੱਤੇ ਕਾਬੂ ਪਾਓ। ਹੁਣ ਗਾਂ ਵੀ ਤੇਜ਼ ਤਰਾਰ ਨੇਤਾ ਉਹ ਕਹਿੰਦੀ ਜੀ ਅਜੇ ਤੱਕ ਤਾਂ ਚੋਣ ਕਮਿਸ਼ਨ ਦਾ ਰਾਜ ਸੀ, ਕਿਉਂਕਿ ਸਾਰਾ ਢਾਂਚਾ ਉਹਦੇ ਹੱਥਾਂ ਦੇ ਵਿੱਚ ਸੀ। ਹੁਣ ਮੈਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਆ, ਹੁਣ ਮੈਂ ਦੇਖਦੀ ਆ ਇਸ ਮਾਮਲੇ ਦੇ ਉੱਤੇ ਕੀ ਕਰਨਾ। ਜਿਹੜੀ ਸਹੁੰ ਚੁੱਕਣ ਵੇਲੇ ਇਕੱਲੇ ਮੁੱਖ ਮੰਤਰੀ ਨੇ ਸਹੁੰ ਚੁੱਕੀ, ਮਮਤਾ ਬੈਨਰਜੀ ਸੂਬੇ ਦੀ 21ਵੀਂ ਮੁੱਖ ਮੰਤਰੀ ਬਣੀ ਹੈ। ਜਿਹੜੀ ਪੱਛਮੀ ਬੰਗਾਲ ਦੀ 8ਵੀਂ ਉਹ ਆਗੂ ਹੈ ਜਿਹੜੇ ਮੁੱਖ ਮੰਤਰੀ ਬਣੇ ਨੇ, ਔਰ ਭਾਰਤ ਦੇ ਵਿੱਚ ਇੱਕੋ ਔਰਤ ਹੈ ਹੁਣ ਜਿਹੜੀ ਕਿਸੇ ਸੂਬੇ ਦੀ ਮੁੱਖ ਮੰਤਰੀ ਆ। ਕੈਬਨਿਟ ਦਾ ਵਿਸਥਾਰ 9 ਮਈ ਨੂੰ ਰਵਿੰਦਰਨਾਥ ਟੈਗੋਰ ਦੀ ਜਯੰਤੀ ਦੇ ਮੌਕੇ ਦੇ ਉੱਤੇ ਕੀਤਾ ਜਾਊਗਾ। ਇਹਦੇ ਵਿੱਚ ਜਿਹੜਾ ਸਹੁੰ ਚੁੱਕ ਸਮਾਗਮ ਹੋਇਆ, ਇਹਦੇ ਵਿੱਚ ਭਾਜਪਾ, ਖੱਬੇ ਪੱਖੀ ਪਾਰਟੀਆਂ, ਕਾਂਗਰਸ ਕਿਸੇ ਨੇ ਹਿੱਸਾ ਨਹੀਂ ਲਿਆ। ਪ੍ਰਸ਼ਾਂਤ ਕਿਸ਼ੋਰ, ਮਮਤਾ ਬੈਨਰਜੀ ਦਾ ਭਤੀਜਾ, ਤ੍ਰਿਣਮੂਲ ਕਾਂਗਰਸ ਦੇ ਕੁਝ ਨੇਤਾ ਇਸ ਮੌਕੇ ਦੇ ਉੱਤੇ ਜ਼ਰੂਰ ਹਾਜ਼ਰ ਸੀਗੇ। ਜਿਹੜੇ ਭਾਰਤੀ ਜਨਤਾ ਪਾਰਟੀ ਹੈ ਉਹਨੇ ਇੱਥੇ, ਕਿਉਂਕਿ JP ਨੱਡਾ ਪੱਛਮੀ ਬੰਗਾਲ ਦੇ ਵਿੱਚ ਸੀ,
ਉਹਨੇ ਉੱਥੇ ਧਰਨੇ ਦੇ ਉੱਤੇ ਬੈਠੇ, ਮਤਲਬ ਕਿ ਅੰਦੋਲਨ ਜੀਵੀ ਬਣੇ ਅਖੀਰ। ਔਰ ਜਿਹੜੀਆਂ COVID-19 ਦੇ ਵਾਸਤੇ ਰਿਸਟ੍ਰਿਕਸ਼ਨ ਜਾਰੀ ਕੀਤੀਆਂ ਹੋਈਆਂ ਨੇ ਉਹਨਾਂ ਦੀ ਉਲੰਘਣਾ ਕੀਤੀ। ਸਿਰਫ ਪੱਛਮੀ ਬੰਗਾਲ ਦੇ ਵਿੱਚ ਨਹੀਂ, ਇੱਥੇ ਹਰਿਆਣੇ ਦੇ ਵਿੱਚ ਜਿੱਥੇ ਮੁਕੰਮਲ ਲੋਕਡਾਊਨ ਹੈ, ਬਿਨਾਂ ਪਰਮਿਸ਼ਨ ਲਏ ਤੋਂ ਉਹਨਾਂ ਨੂੰ ਇਹ ਲੱਗਿਆ ਵੀ ਲੋਕਡਾਊਨ ਲੱਗਿਆ ਹੁਣ ਤਾਂ ਕਿਸਾਨ ਆਉਣਗੇ ਨਹੀਂ ਘੇਰਨ, ਦਰੀਆਂ ਵਿਛਾ ਕੇ ਜਿਹੜਾ ਸੀਗਾ ਉਹ ਰੋਸ ਧਰਨੇ ਦੇ ਉੱਤੇ ਬੈਠੇ ਦਿਖਾਈ ਦਿੱਤੇ ਵੀ ਚਲੋ ਇਸ ਤਰੀਕੇ ਦੇ ਨਾਲ ਹੀ ਧਰਨਾ ਲਾ ਲਈਏ, ਉਂਝ ਤਾਂ ਕਿਸਾਨ ਲਾਉਣ ਨਹੀਂ ਦਿੰਦੇ। ਬਿਨਾਂ ਪਰਮਿਸ਼ਨ ਤੋਂ ਰਿਸਟ੍ਰਿਕਸ਼ਨ ਦੇ ਵਿੱਚ ਭਾਜਪਾਈਆਂ ਨੇ ਧਰਨੇ ਦਿੱਤੇ, ਇਸ ਕਰਕੇ ਕਿ ਪੱਛਮੀ ਬੰਗਾਲ ਦੇ ਵਿੱਚ ਹਿੰਸਾ ਦੇ ਵਿੱਚ 11 ਲੋਕ ਮਾਰੇ ਗਏ ਆ। ਉਂਝ ਵੈਸੇ ਜਿਹੜੇ ਕਰੋਨਾ ਵਾਇਰਸ ਦੇ ਨਾਲ ਮਾਰੇ ਗਏ ਆ ਪੱਛਮੀ ਬੰਗਾਲ ਦੇ ਵਿੱਚ ਲੋਕ, ਉਹਨਾਂ ਦੀ ਗਿਣਤੀ ਸੈਂਕੜਿਆਂ ਦੇ ਵਿੱਚ। ਉਹਨਾਂ ਦੇ ਵਾਸਤੇ ਧਰਨਾ ਨਹੀਂ ਦਿੱਤਾ ਕਿਸੇ ਨੇ। 500 ਦੇ ਕਰੀਬ ਕਿਸਾਨ ਜਿਹੜੇ ਆ ਉਹ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਧਰਨਿਆਂ ਤੇ ਬੈਠੇ ਮਾਰੇ ਗਏ ਆ। ਉਹਨਾਂ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਦੇ ਕਿਸੇ ਆਗੂ ਦੇ ਮੂੰਹ ਚੋਂ ਇੱਕ ਲਫ਼ਜ਼ ਤੱਕ ਨਹੀਂ ਨਿਕਲਿਆ। ਪਰ ਜਿਹੜੀ ਹਿੰਸਾ ਆ ਉਹਨੂੰ ਸਿਰਫ ਇਹ ਆ ਕਿ ਭੜਕਾਇਆ ਜਾ ਰਿਹਾ, ਉਹਨੂੰ ਇੱਕ ਫਿਰਕੇ ਦੇ ਦੂਜੇ ਫਿਰਕੇ ਦੇ ਉੱਤੇ ਹਮਲੇ ਦੱਸਣ ਦੀ ਖਾਤਰ ਇੰਨਾ ਕੁਝ ਕੀਤਾ ਜਾ ਰਿਹਾ। ਉਦੋਂ ਪ੍ਰਧਾਨ ਮੰਤਰੀ ਰਾਜਪਾਲ ਨੂੰ ਫੋਨ ਵੀ ਕਰ ਲੈਂਦੇ ਆ, ਜਦੋਂ ਕਿ ਕਰੋਨਾ ਦੇ ਨਾਲ ਜਿੰਨੀਆਂ ਮੌਤਾਂ ਦੀ ਗਿਣਤੀ ਅੰਕੜੇ ਸਾਰੇ ਤੁਹਾਨੂੰ ਦੱਸਦੇ। ਇਸ ਮਾਮਲੇ ਤੇ ਨਾ ਕੋਈ ਧਰਨਾ ਲਾ ਰਿਹਾ, ਨਾ ਕੋਈ ਫੋਨ ਕਰ ਰਿਹਾ, ਨਾ ਕੋਈ ਜਵਾਬ ਦੇਣ ਦੇ ਵਾਸਤੇ ਮੂਹਰੇ ਆ ਰਿਹਾ। ਆਕਸੀਜਨ ਦੇ ਨਾਲ ਕਿੰਨੀਆਂ ਮੌਤਾਂ ਹਸਪੀਟਲਾਂ ਦੇ ਵਿੱਚ ਰੋਜ਼ ਹੋ ਰਹੀਆਂ ਨੇ, ਉਹਦੇ ਵਾਸਤੇ ਕੋਈ ਧਰਨਾ ਨਹੀਂ ਲਾ ਰਿਹਾ ਭਾਜਪਾ ਦੇ ਵੱਲੋਂ, ਕੋਈ ਫੋਨ ਨਹੀਂ ਕਰ ਰਿਹਾ। ਜਿੱਥੇ ਮੌਤਾਂ ਹੋ ਰਹੀਆਂ ਨੇ ਜਿਹੜੇ ਰਾਜਾਂ ਦੇ ਵਿੱਚ, ਉਹਦੇ ਮੁੱਖ ਮੰਤਰੀ ਨੂੰ ਫੋਨ ਨਹੀਂ ਕੀਤਾ ਜਾ ਰਿਹਾ, ਉਹਦੇ ਰਾਜਪਾਲ ਨੂੰ ਫੋਨ ਨਹੀਂ ਕੀਤਾ ਜਾ ਰਿਹਾ। ਮੁੱਖ ਮੰਤਰੀ ਜਿਹੜੇ ਨੇ ਉਹ ਅਦਾਲਤਾਂ ਦੇ ਵਿੱਚ ਤੁਰੇ ਫਿਰਦੇ ਨੇ ਵੀ ਸਾਨੂੰ ਆਕਸੀਜਨ ਤਾਂ ਦੇ ਦਿਓ, ਉੱਥੇ ਕੋਈ ਨਹੀਂ ਜਿਹੜਾ ਉਹ ਬੋਲ ਰਿਹਾ। ਪੱਛਮੀ ਬੰਗਾਲ ਦੇ ਵਿੱਚ ਕਿਉਂਕਿ ਹਾਰ ਹੋ ਗਈ, ਇਸ ਕਰਕੇ ਹਰ ਚੀਜ਼ ਹੁਣ ਉੱਥੋਂ ਦੇ ਮੁੱਖ ਮੰਤਰੀ ਦੇ ਉਲਟ ਦਿਸ ਰਹੀ। ਜੀ ਸਦਾ ਹੀ ਇਹਨਾਂ ਦਾ ਇਹ ਕੰਮ ਹੁੰਦਾ। ਅੱਗੇ ਗੱਲ ਕਰਦੇ ਹੈਗੇ ਆ ਉੱਤਰ ਪ੍ਰਦੇਸ਼ ਦੇ ਵਿੱਚ ਭਾਜਪਾ ਤੇ ਮੂੰਹ ਦੇ ਮੂੰਹ ਡਿੱਗ ਪਈ ਆ ਪੰਚਾਇਤ ਦੀਆਂ ਚੋਣਾਂ ਦੇ ਵਿੱਚ। ਬਹੁਤੇ ਜਿਹੜੇ ਆਜ਼ਾਦ ਉਮੀਦਵਾਰ ਆ ਉਹੀ ਜਿੱਤੇ। ਇਹ ਬਹੁਤ ਵੱਡਾ ਝਟਕਾ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਆ। ਔਰ ਇਹ ਕਿਹਾ ਜਾ ਰਿਹਾ ਕਿ ਜਿਹੜੀ ਜਨਤਾ ਨੇ ਪੰਚਾਇਤ ਚੋਣਾਂ 'ਚ ਸਪਸ਼ਟ ਕੀਤਾ ਕਿ ਉੱਤਰ ਪ੍ਰਦੇਸ਼ ਦੀ ਸਰਕਾਰ ਦੀਆਂ ਨੀਤੀਆਂ, ਉਹਦੇ ਵੱਲੋਂ ਕੀਤੇ ਗਏ ਕੰਮਾਂ ਨੂੰ ਜਨਤਾ ਪਸੰਦ ਨਹੀਂ ਕਰ ਰਹੀ। ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਜਨਤਾ ਨੇ ਜਿਹਨੂੰ ਨਕਾਰ ਦਿੱਤਾ। ਨਫ਼ਰਤ ਦੀ ਰਾਜਨੀਤੀ ਨੂੰ ਨਕਾਰਿਆ ਗਿਆ। ਔਰ ਬੀਜੇਪੀ ਦੀ ਪੋਲਿਟਿਕਸ ਜਿਹੜੀ ਆ ਉਹਦੇ ਉੱਤੇ ਵੱਡੇ ਸਵਾਲ ਲੱਗ ਗਏ ਨੇ। ਔਰ 75 ਜ਼ਿਲ੍ਹਿਆਂ ਦੀਆਂ 350 ਸੀਟਾਂ ਦੇ ਉੱਤੇ ਜਿਹੜਾ ਫਾਈਨਲ ਰਿਜ਼ਲਟ ਹੈ ਉਹ 3 ਦਿਨ ਚੱਲੀ ਗਿਣਤੀ ਤੋਂ ਬਾਅਦ ਆਇਆ, ਕਿਉਂਕਿ ਇਹ ਵੋਟਾਂ ਜਿਹੜੀਆਂ ਨੇ ਉਹ ਪਈਆਂ ਬੈਲਟ ਪੇਪਰ ਦੇ ਨਾਲ। ਜਿਹੜੀ ਭਾਜਪਾ ਹੈ ਉਹਨੂੰ ਬੈਲਟ ਪੇਪਰ ਦੇ ਨਾਲ ਉਹਦੀ ਜਿੱਤ ਨਹੀਂ ਸੀ ਹੋ ਸਕਦੀ, ਸਾਰੇ ਕਹਿੰਦੇ ਸੀ, ਤੇ ਉਹ ਸਾਹਮਣੇ ਵੀ ਆ ਗਿਆ। ਜਿਹੜੇ ਇਹਦੇ ਵਿੱਚ ਜਿਹੜੀਆਂ ਬਿਨਾਂ ਕਿਸੇ ਸ਼ੱਕ ਦੇ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਉਹਨਾਂ ਨੇ ਬਹੁਤ ਸਾਰੀਆਂ ਸੀਟਾਂ ਜਿੱਤੀਆਂ। ਯੂਪੀ ਦੇ 75 ਜ਼ਿਲ੍ਹਿਆਂ ਦੇ ਵਿੱਚੋਂ 3050 ਸੀਟਾਂ ਦੇ ਉੱਤੇ ਬੀਜੇਪੀ ਸਮਾਜਵਾਦੀ ਪਾਰਟੀ ਤੋਂ ਜ਼ਿਆਦਾ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ। ਡਿਸਟ੍ਰਿਕਟ ਪੰਚਾਇਤ ਮੈਂਬਰਾਂ ਦੇ ਵਿੱਚ 347 ਸੀਟਾਂ ਦੇ ਵਿੱਚੋਂ ਸਮਾਜਵਾਦੀ ਪਾਰਟੀ ਨੇ 759, ਭਾਰਤੀ ਜਨਤਾ ਪਾਰਟੀ ਨੇ 768, ਬਹੁਜਨ ਸਮਾਜ ਪਾਰਟੀ ਨੇ 319, ਕਾਂਗਰਸ ਨੇ 125, ਰਾਸ਼ਟਰੀ ਲੋਕ ਦਲ ਨੇ 69, ਆਮ ਆਦਮੀ ਪਾਰਟੀ ਨੇ 64, ਆਜ਼ਾਦ ਉਮੀਦਵਾਰਾਂ ਨੇ 944 ਸੀਟਾਂ ਜਿਹੜੀਆਂ ਉਹ ਜਿੱਤੀਆਂ। ਮੇਨ ਇਹਦੇ ਵਿੱਚ ਪ੍ਰਮੁੱਖ ਗੱਲ ਇਹੀ ਆ ਕਿ ਜਿਹੜੇ ਆਜ਼ਾਦ ਉਮੀਦਵਾਰ ਜਿੱਤੇ ਆ, ਇਹ ਭਾਜਪਾ ਤੋਂ ਟਿਕਟ ਨਾ ਮਿਲਣ ਕਰਕੇ ਨਾਰਾਜ਼ ਹੋ ਕੇ ਚੋਣ ਲੜੇ ਸੀ। ਸਮਾਜਵਾਦੀ ਪਾਰਟੀ ਦੇ ਵੀ ਕਈ ਮੈਂਬਰ ਜਿਹੜੇ ਸੀ ਉਹਨਾਂ ਨੂੰ ਪਾਰਟੀ ਦਾ ਸਮਰਥਨ ਨਹੀਂ ਮਿਲਿਆ, ਉਹ ਨਾਰਾਜ਼ ਹੋ ਕੇ ਮੈਦਾਨ 'ਚ ਉਤਰ ਆਏ ਤੇ ਚੋਣ ਜਿੱਤ ਗਏ। ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਪੰਚਾਇਤਾਂ ਦੇ ਚੋਣ ਦੇ ਵਿੱਚ ਆਜ਼ਾਦ ਉਮੀਦਵਾਰਾਂ ਦੀ ਭੂਮਿਕਾ ਹੁਣ ਸਭ ਤੋਂ ਅਹਿਮ ਰਹੂਗੀ ਤੇ ਉਹ ਤੈਅ ਕਰਨਗੇ ਕਿ ਅਗਲਾ ਪੰਚਾਇਤ ਪ੍ਰਧਾਨ ਜਿਹੜਾ ਉਹ ਕੌਣ ਚੁਣਿਆ ਜਾਂਦਾ। ਕਾਂਗਰਸ ਦੇ ਜਿਹੜੇ ਉੱਥੋਂ ਦੇ ਪ੍ਰਧਾਨ ਨੇ ਉਹਨੇ ਇਹ ਗੱਲ ਕਹੀ ਹੈ ਕਿ ਪੰਚਾਇਤੀ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਠੀਕ ਠਾਕ ਪ੍ਰਦਰਸ਼ਨ ਕੀਤਾ। ਉਹਨਾਂ ਦੀ ਪਾਰਟੀ 270 ਡਿਸਟ੍ਰਿਕਟ ਪੰਚਾਇਤ ਮੈਂਬਰ ਤੇ ਸਮਰਥਕ ਜਿੱਤੇ ਆ। 571 ਜ਼ਿਲ੍ਹਾ ਪੰਚਾਇਤ ਦੂਜੇ ਨੰਬਰ ਤੇ ਰਹੇ ਆ। 711 ਕਾਂਗਰਸ ਦੇ ਉਮੀਦਵਾਰ ਤੀਜੇ ਨੰਬਰ ਦੇ ਉੱਤੇ ਰਹੇ ਆ। ਹੁਣ ਕਾਂਗਰਸ ਕਹੀ ਜਾਂਦੀ ਆ ਪੰਚਾਇਤੀ ਚੋਣਾਂ ਦੇ ਵਿੱਚ ਵੀ ਉਹਦਾ ਜਿਹੜਾ ਇੱਥੇ ਉੱਤਰ ਪ੍ਰਦੇਸ਼ ਦੇ ਵਿੱਚ ਬੁਰਾ ਹਾਲ ਹੋ ਗਿਆ, ਜਦੋਂ ਕਿ ਜਿਹੜੇ ਉੱਤਰ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਅਗਲੇ ਵਰੇ ਸ਼ੁਰੂ ਦੇ ਵਿੱਚ ਹੋਣੀਆਂ ਨੇ। ਇਹ ਜਿਹੜਾ ਕਿਸਾਨ ਅੰਦੋਲਨ ਹੈ
ਉਹਦਾ ਵੀ ਵੱਡਾ ਅਸਰ ਕਿਹਾ ਜਾ ਰਿਹਾ। ਬੇਸ਼ੱਕ ਕਿਸਾਨ ਆਗੂਆਂ ਨੇ ਉੱਤਰ ਪ੍ਰਦੇਸ਼ ਦੇ ਵਿੱਚ ਜਾ ਕੇ ਕੋਈ ਚੋਣ ਪ੍ਰਚਾਰ ਨਹੀਂ ਕੀਤਾ, ਇਸ ਕਰਕੇ ਨਹੀਂ ਕੀਤਾ ਕਿ ਪੰਚਾਇਤੀ ਚੋਣਾਂ ਦੇ ਵਿੱਚ ਪ੍ਰਚਾਰ ਕਰਨਾ ਠੀਕ ਨਹੀਂ ਰਹੂਗਾ, ਬਲਕਿ ਉਹਨਾਂ ਨੇ ਇਹ ਜ਼ਰੂਰ ਗੱਲ ਆਖੀ ਕਿ ਅਸੀਂ ਵਿਧਾਨ ਸਭਾ ਚੋਣਾਂ ਦੇ ਵਿੱਚ ਜੇ ਕੇਂਦਰ ਦੀ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਵਿਧਾਨ ਸਭਾ ਚੋਣਾਂ ਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਖੜੇ ਹੋਵਾਂਗੇ। ਖੜੇ ਹੋਣ ਤੋਂ ਭਾਵ ਕਿ ਲੋਕਾਂ ਨੂੰ ਇਹ ਆਖਾਂਗੇ ਕਿ ਇਹਨਾਂ ਨੂੰ ਵੋਟਾਂ ਨਾ ਪਾਓ, ਹੋਰ ਜਿਹਨੂੰ ਮਰਜ਼ੀ ਪਾ ਦਿਓ, ਜਿਵੇਂ ਉਹ ਪੱਛਮੀ ਬੰਗਾਲ ਤੇ ਬਾਕੀ ਥਾਵਾਂ ਤੇ ਗਏ ਸੀ। ਤੇ ਦੂਜਾ ਅਹਿਮ ਰਾਜ ਉੱਤਰਾਖੰਡ ਭਾਰਤੀ ਜਨਤਾ ਪਾਰਟੀ ਵਾਸਤੇ ਹੋਊਗਾ। ਇਹ ਖਤਰੇ ਦੀ ਝੰਡੀ ਜਿਹੜੀ ਆ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਵਾਰੀ ਵੱਜ ਗਈ ਆ, ਔਰ ਇਹ ਵਿਧਾਨ ਸਭਾ ਤੱਕ ਕਿਵੇਂ ਰਹਿੰਦੀ ਆ ਇਹ ਅਹਿਮ ਹੋਊਗਾ ਜੀ। ਪਰ ਮੂੰਹ ਦੀ ਖਾਣੀ ਪਈ ਆ ਭਾਰਤੀ ਜਨਤਾ ਪਾਰਟੀ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਜੀ। ਤੇ ਅੱਗੇ ਗੱਲ ਕਰਦੇ ਹਾਂ ਸਿੱਧੀ ਅਦਾਇਗੀ ਦੀ, ਉਸ ਕਰਕੇ ਜਿਹੜੇ ਛੋਟੇ ਕਿਸਾਨ ਆ ਉਹ ਬੁਰੇ ਫਸੇ। ਦੇਖੋ ਇਹ ਪਤਾ ਹੀ ਸੀਗਾ ਕਿ ਜਿਹੜੀ ਸਿੱਧੀ ਅਦਾਇਗੀ ਆ ਉਹ ਕੇਂਦਰ ਦੀ ਸਰਕਾਰ ਜਾਣ ਬੁੱਝ ਕੇ ਕਰ ਰਹੀ ਆ, ਪਰੇਸ਼ਾਨ ਕਰਨ ਦੇ ਵਾਸਤੇ ਕਰ ਰਹੀ ਆ। ਪੰਜਾਬ ਦੇ ਕਮਜ਼ੋਰ ਕਿਸਾਨਾਂ ਲਈ ਆੜਤੀਏ ਹੁਣ ਬੂਹੇ ਬੰਦ ਕਰਨ ਲੱਗੇ ਆ, ਕਰਤੇ ਲਗਭਗ। ਜਿਣਸ ਦੀ ਸਿੱਧੀ ਅਦਾਇਗੀ ਤੋਂ ਬਾਅਦ ਕਿਸਾਨਾਂ ਨੂੰ ਅਗਲੀ ਫਸਲ ਦੀ ਤਿਆਰੀ ਲਈ ਆੜਤੀਆਂ ਤੋਂ ਅਗਾਊਂ ਕਰਜ਼ਾ ਮਿਲਣਾ ਬੰਦ ਹੋਣ ਲੱਗ ਪਿਆ। ਆੜਤੀਆਂ ਨੂੰ ਡਰ ਹੈ ਕਿ ਕਿਤੇ ਉਹਨਾਂ ਦਾ ਪੈਸਾ ਡੁੱਬ ਨਾ ਜਾਵੇ, ਜਿਹਦੇ ਕਰਕੇ ਬਹੁਤੇ ਆੜਤੀਆਂ ਦੇ ਵੱਲੋਂ ਕਿਸਾਨਾਂ ਤੋਂ ਅਗਾਊਂ ਚੈੱਕ ਵੀ ਲਏ ਗਏ ਆ। ਨਵੇਂ ਹਾਲਾਤ ਦੇ ਵਿੱਚ ਆੜਤੀਆਂ ਨੇ ਉਹਨਾਂ ਕਿਸਾਨਾਂ ਤੋਂ ਕਿਨਾਰਾ ਕਰਨਾ ਸ਼ੁਰੂ ਕਰਤਾ ਜਿਨ੍ਹਾਂ ਦੇ ਸਿਰ ਪਹਿਲਾਂ ਹੀ ਫਸਲ ਤੋਂ ਦੁੱਗਣਾ ਕਰਜ਼ਾ ਚੜਿਆ। ਸਿੱਧੀ ਅਦਾਇਗੀ ਦੇ ਇਹ ਨਵੇਂ ਅਸਰ ਵੇਖਣ ਨੂੰ ਮਿਲ ਰਹੇ ਆ। ਪੰਜਾਬ ਭਰ ਦੇ ਵਿੱਚ 20,000 ਆੜਤੀਏ ਨੇ। ਦੋਵੇਂ ਫਸਲਾਂ ਦਾ ਆੜਤੀਆਂ ਜਰੀਏ ਕਰੀਬ 50,000 ਕਰੋੜ ਦਾ ਫਸਲੀ ਕਾਰੋਬਾਰ ਹੁੰਦਾ। ਖੇਤੀ ਕਾਨੂੰਨਾਂ ਤੋਂ ਬਾਅਦ ਕਿਸਾਨਾਂ ਤੇ ਆੜਤੀਆਂ ਦੇ ਦਰਮਿਆਨ ਨੇੜਤਾ ਵਧੀ ਹੈ, ਜਿਹਦੇ ਕਰਕੇ ਕਿਧਰੇ ਵੀ ਕੋਈ ਲੈਣ ਦੇਣ ਦਾ ਰੌਲਾ ਸਾਹਮਣੇ ਨਹੀਂ ਆਇਆ। ਉਂਝ ਆੜਤੀਏ ਨਵਾਂ ਕਰਜ਼ਾ ਨਹੀਂ ਦੇ ਰਹੇ। ਖੁਰਾਕ ਤੇ ਸਪਲਾਈ ਵਿਭਾਗ ਜਿਹੜਾ ਸਿੱਧੀ ਅਦਾਇਗੀ ਲਈ ਨਵਾਂ ਪੋਰਟਲ ਸ਼ੁਰੂ ਕੀਤਾ ਹੈ, ਉਹਦੇ ਤੇ ਕਣਕ ਦੇ ਸੀਜ਼ਨ ਦੇ ਦੌਰਾਨ 15 ਲੱਖ ਕਿਸਾਨ ਰਜਿਸਟਰਡ ਹੋਏ ਨੇ। ਇੱਕ ਜਿਹੜਾ ਆੜਤੀ ਆ ਉਹ ਇਹ ਦੱਸਦਾ ਹੈ ਕਿ ਬਾਘੇ ਪੁਰਾਣੇ ਇਲਾਕੇ ਦੇ 25 ਤੋਂ 30% ਤਾਂ NRI ਨੇ ਜਿਹੜੇ ਜ਼ਮੀਨਾਂ ਠੇਕੇ ਤੇ ਦਿੰਦੇ ਆ। ਕਰੋਨਾ ਕਰਕੇ ਉਹਨਾਂ ਨੇ ਐਤਕੀ ਵਾਪਸ ਨਹੀਂ ਆਉਣਾ। ਉਹ ਇਹ ਵੀ ਕਹਿੰਦਾ ਕਿ ਆੜਤੀਏ ਹੁਣ ਐਡਵਾਂਸ ਦੇਣ ਤੋਂ ਗੁਰੇਜ਼ ਕਰ ਰਿਹਾ ਕਿਉਂਕਿ ਵਸੂਲੀ ਡੁੱਬਣ ਦਾ ਡਰ ਬਣਿਆ। ਕਈ ਆੜਤੀਏ ਕੰਮ ਵੀ ਸਮੇਟਣ ਲੱਗੇ ਆ। ਮਾਲਵਾ ਖਿੱਤੇ ਦੇ ਵਿੱਚ ਕਿਸਾਨਾਂ ਤੋਂ ਆੜਤੀਆਂ ਨੇ ਅਗਾਊਂ ਖਾਲੀ ਚੈੱਕ ਵੀ ਲਏ ਸੀਗੇ ਜਿਨ੍ਹਾਂ ਦੇ ਵੱਲ ਕਰਜ਼ਾ ਖੜਾ ਸੀਗਾ। ਪੰਜਾਬ ਦੇ ਵਿੱਚ ਕਿਸਾਨ ਹਰ ਸਾਲ ਆੜਤੀਆਂ ਤੋਂ ਕਰੀਬ 30,000 ਕਰੋੜ ਰੁਪਏ ਦਾ ਫਸਲੀ ਕਰਜ਼ਾ ਲੈਂਦੇ ਆ। ਔਰ ਆੜਤੀਏ ਜਿਹੜੇ ਨੇ ਇਹ ਕਹਿੰਦੇ ਨੇ ਕਿ ਸਿਰਫ ਉਹਨਾਂ ਕਿਸਾਨਾਂ ਦੇ ਨਾਲ ਉਹਨਾਂ ਨੇ ਕੰਮ ਘਟਾ ਲਿਆ ਜਿਨ੍ਹਾਂ ਦਾ ਵਿਹਾਰ ਮਾੜਾ ਰਿਹਾ। ਉਹ ਇਹ ਵੀ ਕਹਿੰਦੇ ਆ ਕਿ ਜੇ ਜਮਾਬੰਦੀ ਵਾਲਾ ਸਿਸਟਮ ਲਾਗੂ ਹੋ ਗਿਆ ਤਾਂ ਵੱਡਾ ਅਸਰ ਪਊਗਾ। ਛੋਟੀ ਤੇ ਦਰਮਿਆਨੀ ਕਿਸਾਨੀ ਪੂਰੇ ਤਰੀਕੇ ਨਾਲ ਆੜਤੀਆਂ ਦੇ ਉੱਤੇ ਨਿਰਭਰ ਹੈ ਕਿਉਂਕਿ ਉਹਦੇ ਕੋਲ ਸਮੇਂ-ਸਮੇਂ ਛੋਟੀ ਰਾਸ਼ੀ ਜਿਹੜੀ ਹੈ ਪੈਸਾ ਲੈਣ ਦੇ ਵਾਸਤੇ ਕੋਈ ਹੋਰ ਬਦਲਵਾਂ ਪ੍ਰਬੰਧ ਨਹੀਂਗਾ। ਰਾਜਪੁਰੇ ਦੇ ਵਿੱਚ ਕੋਈ 250 ਆੜਤੀਏ ਨੇ। ਉਹ ਇਹ ਕਹਿੰਦੇ ਆ ਕਿ ਅਸੀਂ ਤਾਂ ਕਾਰੋਬਾਰ ਹੋਰ ਵੇਖਣ ਲੱਗੇ ਆ। ਫਸਲੀ ਖਰੀਦ ਤੇ ਆੜਤੀਆਂ ਨੇ 2.5% ਉਹਨਾਂ ਨੂੰ ਜਿਹੜਾ ਉਹ ਮਿਲਦਾ ਇਹਦੇ ਉੱਤੇ ਪੈਸੇ। ਪੰਜਾਬ ਦੇ ਵਿੱਚ ਆੜਤੀਆਂ ਨੇ ਦੋਵਾਂ ਫਸਲਾਂ ਤੇ ਕਰੀਬ 1,000 ਰੁਪਏ ਦਾ ਕਮਿਸ਼ਨ ਜਿਹੜਾ ਉਹ ਮਿਲਦਾ। ਜਿਹੜੇ ਆੜਤੀਏ ਨੇ ਉਹ ਹੁਣ ਹੋਰ ਕੰਮਾਂ ਦੇ ਵਿੱਚ ਜਿਹੜਾ ਉਹ ਜਾਣ ਲੱਗੇ ਆ ਜਿਹਦੇ ਕਰਕੇ ਕਰਜ਼ਾ ਕੰਪਲੀਟ ਬੰਦ ਕਰ ਦਿੱਤਾ। ਜਿਹੜੀ ਗੱਲ ਆਪਾਂ ਕਰਦੇ ਆ ਕਿ ਜਿਹੜੇ ਛੋਟੇ ਕਿਸਾਨ ਨੇ ਉਹ ਕਿਵੇਂ ਖਤਮ ਹੋਣਗੇ, ਇਹਦੇ ਵਿੱਚ ਆੜਤੀਆਂ ਨੇ ਪੈਸੇ ਨਹੀਂ ਦੇਣੇ। ਜਿਹੜੀਆਂ ਬੈਂਕਾਂ ਨੇ ਉਹ ਹੱਥ ਖੜੇ ਕਰ ਗਈਆਂ। ਉਹਦਾ ਰੀਜ਼ਨ ਕਿਤੇ ਨਾ ਕਿਤੇ ਇਹ ਵੀ ਰਿਹਾ ਕਿ ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਕਪਤਾਨ ਸਾਹਿਬ ਦੇ ਬੋਲ ਤੁਹਾਨੂੰ ਯਾਦ ਹੋਣੇ ਆ ਕਿ ਚਾਹੇ ਤੁਸੀਂ ਸਰਕਾਰੀ ਬੈਂਕਾਂ ਤੋਂ ਕਰਜ਼ਾ ਲਿਆ, ਚਾਹੇ ਪ੍ਰਾਈਵੇਟ ਤੋਂ ਲਿਆ, ਚਾਹੇ ਆੜਤੀਆਂ ਤੋਂ ਲਿਆ, ਚਾਹੇ ਗਵਾਂਢੀਆਂ ਤੋਂ ਫੜਿਆ, ਉਹ ਹੁਣ ਸਾਡਾ ਹੋ ਗਿਆ, ਅਸੀਂ ਮਾਫ ਕਰਾਂਗੇ। ਕਿਸਾਨਾਂ ਨੇ ਜਿਹੜੇ ਸੀਗੇ ਬਹੁਤ ਸਾਰਿਆਂ ਨੇ ਇਹ ਕਾਹਲੀ ਦੇ ਵਿੱਚ ਕਰਜ਼ੇ ਹੋਰ ਚੁੱਕ ਲਏ ਵੀ ਹੁਣ ਤਾਂ ਕਪਤਾਨ ਆਉਣ ਵਾਲੇ ਨੇ ਤੇ ਸਾਰੇ ਕਰਜ਼ੇ ਮਾਫ ਕਰ ਦੇਣੇ ਆ। ਤੇ ਕਿਸ਼ਤਾਂ ਨਹੀਂ ਦਿੱਤੀਆਂ ਬੈਂਕਾਂ ਦੀਆਂ ਵੀ ਹੁਣ ਆਪੇ ਸਰਕਾਰ ਦੇਊਗੀ ਕਿਸ਼ਤਾਂ। ਉਹ ਡਿਫਾਲਟਰ ਹੋ ਗਏ। ਜਦੋਂ ਡਿਫਾਲਟਰ ਹੋ ਗਏ ਤੇ ਅੱਗੋਂ ਜਿਹੜੇ ਬੈਂਕ ਨੇ ਉਹਨਾਂ ਨੇ ਕਰਜ਼ਾ ਦੇਣਾ ਬੰਦ ਕਰਤਾ। ਉਧਰੋਂ ਵੀ ਗਏ, ਆੜਤੀਆਂ ਤੋਂ ਵੀ ਹੁਣ ਜਿਹੜਾ ਉਹ ਗਏ। ਆੜਤੀਏ ਜਿਹੜੇ ਨੇ ਉਹ ਕਿਉਂ ਕਰਜ਼ਾ ਦੇਣਗੇ? ਉਹਨਾਂ ਨੂੰ ਇਹ ਦਿਸਦਾ ਕਿ ਜਿਹੜੇ ਕੇਂਦਰੀ ਕਾਨੂੰਨ ਨੇ ਉਹ ਆਉਣ ਦੇ ਨਾਲ ਉਹਨਾਂ ਦਾ ਧੰਦਾ ਜਿਹੜਾ ਚੌਪਟ ਹੋਣ ਵਾਲਾ ਹੈ। ਇਸ ਕਰਕੇ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਪੈਸੇ ਜਿਹੜੇ ਉਹ ਮਰਨ। ਕੋਈ ਵੀ ਨਹੀਂ ਚਾਹੁੰਦਾ ਕਿ ਉਹ ਪੈਸੇ ਗਵਾਉਣ ਦੇ ਵਾਸਤੇ ਨਹੀਂ ਉਹ ਵੀ ਆਏ ਹੋਏ। ਇਹ ਅਸਰ ਜਿਹੜਾ ਇਹ ਕਿਸਾਨਾਂ ਨੂੰ ਹੁਣ ਉਸ ਜਿਹੜਾ ਚੱਕਰਵਿਊਹ ਹੈ ਉਹਦੇ ਵਿੱਚ ਲਿਜਾ ਕੇ ਮਾਰੂਗਾ।
ਕਿਸਾਨ ਜਿਹੜੇ ਉਹ ਕੀ ਕਰਨਗੇ ਵੀ ਜਿਹੜੇ ਭਾਅ ਦੇ ਉੱਤੇ ਤੁਸੀਂ ਜ਼ਮੀਨ ਲੈਣੀ ਆ ਲੈ ਲਓ, ਅਸੀਂ ਤੁਹਾਡੀ ਮਜ਼ਦੂਰੀ ਕਰ ਲਾਂਗੇ, ਜ਼ਮੀਨ ਤੁਹਾਡੀ ਹੋਗੀ। ਜਿੱਥੇ ਇਹ ਲਿਆਉਣਾ ਚਾਹੁੰਦੇ ਆ, ਜਿਹੜੀ ਫਿਕਰਮੰਦੀ ਜ਼ਾਹਰ ਕੀਤੀ ਜਾ ਰਹੀ ਹੈ, ਐਗਜ਼ੈਕਟਲੀ ਕਹਾਣੀ ਉਸ ਪਾਸੇ ਵੱਲ ਨੂੰ ਜਾ ਰਹੀ ਹੈ। ਜੀ ਜੀ ਜੀ, ਉਹ ਇੱਧਰ ਦੀ ਨੇ ਤਾਂ ਇੱਧਰ ਦੀ ਮਾਰਨਗੇ ਕਿਸਾਨਾਂ ਨੂੰ। ਤੇ ਅੱਗੇ ਗੱਲ ਕਰਦੇ ਹਾਂ ਕਿਸਾਨ ਜਥੇਬੰਦੀਆਂ ਦੀ। ਲਾਕਡਾਊਨ ਦਾ ਵਿਰੋਧ 8 ਤਰੀਕ ਤੋਂ। ਕੋ ਜਿਹੜਾ ਇਹ ਲਾਕਡਾਊਨ ਨੇ ਕੀਤਾ ਹੈ, ਐਕਚੁਅਲੀ ਜਿਹੜੇ ਪੰਜਾਬ ਦੇ ਦੁਕਾਨਦਾਰ ਹੈ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਦੇ ਵਿਰੋਧ ਦੇ ਵਿੱਚ ਉਤਰੇ ਨੇ। ਇਹ ਇੱਕ ਜਗ੍ਹਾ ਤੋਂ ਸ਼ੁਰੂ ਹੋਇਆ ਬਰਨਾਲੇ ਤੋਂ, ਹੁਣ ਚੱਲਦਾ ਚੱਲਦਾ ਤਕਰੀਬਨ ਸਮੁੱਚੇ ਪੰਜਾਬ ਦੇ ਵਿੱਚ ਫੈਲ ਗਿਆ। ਸਰਕਾਰ ਦੀਆਂ ਪਾਲਿਸੀ ਕਿਹੜੀ ਚੀਜ਼ ਬੰਦ ਕਰਨੀ ਹੈ, ਕਿਹੜੀ ਖੋਲਣੀ ਹੈ, ਉਹਨੂੰ ਲੈ ਕੇ ਜਿਹੜੇ ਛੋਟੇ ਦੁਕਾਨਦਾਰ ਨੇ ਉਹ ਥਾਂ ਥਾਂ ਦੇ ਉੱਤੇ ਜਲਸੇ ਮੁਜ਼ਾਹਰੇ ਕਰ ਰਹੇ ਨੇ। ਔਰ ਸਰਕਾਰ ਇਸੇ ਕਰਕੇ ਭੱਜੀ ਫਿਰਦੀ ਹੈ, ਕਦੀ ਕੋਈ ਦੁਕਾਨਾਂ ਖੋਲਣ ਦਾ ਲੈ ਲੈਂਦੀ, ਕਦੀ ਕੋਈ ਦੁਕਾਨਾਂ ਖੋਲਣ ਦਾ ਲੈ ਲੈਂਦੀ ਆ। ਹੈਰਾਨੀ ਵਾਲੀ ਗੱਲ ਇਹ ਆ ਕਿ ਕਿਤਾਬਾਂ ਕਾਪੀਆਂ ਦੀ ਦੁਕਾਨਾਂ ਬੰਦ ਨੇ, ਠੇਕੇ ਖੁੱਲੇ ਨੇ। ਜਿਹੜੀਆਂ ਕਿਤਾਬਾਂ ਕਾਪੀਆਂ ਨੇ ਉਹ ਗੈਰ ਜ਼ਰੂਰੀ ਵਸਤਾਂ 'ਚ ਆ ਗਈਆਂ, ਤੇ ਜਿਹੜੇ ਠੇਕੇ ਨੇ ਉਹ ਜ਼ਰੂਰੀ ਵਸਤਾਂ ਦੇ ਵਿੱਚ ਆ ਗਏ। ਇਹ ਪੰਜਾਬ ਸਰਕਾਰ ਜਿਹੜੀ ਹੈ ਜੀ ਉਹਦੇ ਫੈਸਲੇ ਨੇ, ਉਹ ਇਸ ਕਿਸਮ ਦਾ ਫੈਸਲਾ ਕਰ ਰਹੀ ਹੈ। ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਮੋਰਚੇ ਦੇ ਉੱਤੇ ਡਟੀਆਂ, ਜਿਹੜੀਆਂ 32 ਕਿਸਾਨ ਜਥੇਬੰਦੀਆਂ, ਉਹਨਾਂ ਨੇ ਕਰੋਨਾ ਵਾਇਰਸ ਦੇ ਨਾਂ ਦੇ ਹੇਠ ਥੋਪੇ ਜਾ ਰਹੇ ਲਾਕਡਾਊਨ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ। ਕਿਸਾਨ ਆਗੂਆਂ ਨੇ ਇਹ ਕਿਹਾ ਕਿ 8 ਮਈ ਨੂੰ ਇਹਨਾਂ ਪਾਬੰਦੀਆਂ ਦਾ ਉਹ ਵਿਰੋਧ ਕਰਨਗੇ, ਜਦੋਂ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ ਕੇ ਇਸ ਵਿਰੋਧ ਦਾ ਹਿੱਸਾ ਬਣਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਦੌਰਾਨ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਤੋਂ ਖੁੰਝ ਗਈ ਹੈ, ਤੇ ਉਹ ਆਪਣੀ ਨਾਕਾਮੀ ਦੇ ਉੱਤੇ ਪਰਦਾ ਪਾਉਣ ਦੇ ਵਾਸਤੇ ਲੋਕ ਵਿਰੋਧੀ ਫੈਸਲੇ ਲੈਣ ਲਈ ਲਾਕਡਾਊਨ ਵਰਗੇ ਫੈਸਲੇ ਕਰ ਰਹੀ ਹੈ। ਇਹਦਾ ਲਾਕਡਾਊਨ ਦਾ ਵਿਰੋਧ ਦਾ ਫੈਸਲਾ ਸਿੰਘੂ ਬਾਰਡਰ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਜਥੇਬੰਦੀਆਂ ਜਿਹੜੀਆਂ ਉਹਨਾਂ ਦੇ ਵੱਲੋਂ ਮੀਟਿੰਗ ਦੇ ਵਿੱਚ ਲਿਆ ਗਿਆ। ਇਹ ਕਿਹਾ ਗਿਆ ਕਿ ਸਰਕਾਰ ਕਰੋਨਾ ਵਿਰੁੱਧ ਲੜਨ ਦੇ ਵਿੱਚ ਫੇਲ ਰਹੀ ਆ। ਸਰਕਾਰ ਨਾਗਰਿਕਾਂ ਨੂੰ ਸਿਹਤ ਸਹੂਲਤਾਂ ਤੇ ਬੁਨਿਆਦੀ ਸਹੂਲਤਾਂ ਜਿਵੇਂ ਆਕਸੀਜਨ, ਬੈੱਡ, ਦਵਾਈਆਂ ਵਗੈਰਾ ਮੁਹੱਈਆ ਕਰਾਉਣ 'ਚ ਫੇਲ ਰਹੀ ਹੈ। ਹਾਲਾਂਕਿ ਭਾਜਪਾ ਕਿਸਾਨਾਂ ਨੂੰ ਕਰੋਨਾ ਫੈਲਾਉਣ ਦੇ ਵਿੱਚ ਵੱਡਾ ਕਾਰਨ ਦੱਸਦੀ ਹੈ, ਪਰ ਕਿਸਾਨ ਹੋਰ ਜ਼ਰੂਰੀ ਸਾਵਧਾਨੀ ਜਿਹੜੀ ਆ ਉਹ ਵਰਤ ਰਹੇ ਆ। ਇਹ ਕਿਹਾ ਕਿ ਉਹ ਦੁਕਾਨਦਾਰਾਂ ਦੇ ਹੱਕ ਦੇ ਵਿੱਚ ਖੜਨਗੇ ਤੇ ਉਹ ਆਪਣੀਆਂ ਦੁਕਾਨਾਂ ਜਿਹੜੀਆਂ ਉਹ ਖੋਲਣ। ਇਹ ਵੀ ਕਿਹਾ ਗਿਆ ਕਿ 10 ਮਈ ਤੇ 12 ਮਈ ਨੂੰ ਖਨੌਰੀ ਤੇ ਸ਼ੰਭੂ ਬਾਰਡਰ ਦੇ ਰਸਤਿਓਂ ਪੰਜਾਬ ਤੋਂ ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਵਾਸਤੇ ਰਵਾਨਾ ਹੋਣਗੇ ਤੇ ਮੋਰਚਿਆਂ ਨੂੰ ਮਜ਼ਬੂਤ ਕੀਤਾ ਜਾਊਗਾ। ਵਾਢੀ ਦਾ ਸੀਜ਼ਨ ਖਤਮ ਹੋਣ ਕਰਕੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਆ ਇੱਥੇ ਇਹ ਮੋਰਚਿਆਂ ਵੱਲ ਨੂੰ ਜਾਣੇ ਆ, ਜਿਹਦੇ ਕਰਕੇ ਵੀ ਹਰਿਆਣੇ ਦੀ ਸਰਕਾਰ ਜਿਹੜੀ ਆ ਉਹਨੇ ਸਖਤ ਲਾਕਡਾਊਨ ਲਾਇਆ। ਉਧਰ ਜਿਹੜੇ ਜੋਗਿੰਦਰ ਸਿੰਘ ਉਗਰਾਹਾਂ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਆਰ ਪਾਰ ਦੀ ਲੜਾਈ ਲੜਨ ਦੇ ਵਾਸਤੇ ਕਿਸਾਨ ਜਿਹੜੇ ਆ ਉਹ ਮੁੜ ਕੇ ਮੋਰਚਿਆਂ ਦੇ ਵਿੱਚ ਤੇਜ਼ੀ ਦੇ ਨਾਲ ਪਰਤ ਰਹੇ ਨੇ। ਔਰ ਇਹ ਕਿਹਾ ਕਿ ਪਹਿਲਾਂ ਵਾਂਗ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਅਗਲੇ 1 ਹਫ਼ਤੇ ਦੇ ਦੌਰਾਨ ਇਹਨਾਂ ਮੋਰਚਿਆਂ ਦੇ ਉੱਤੇ ਪਰਤਣਗੇ। ਜੀ, ਅਖੀਰ ਦੇ ਵਿੱਚ ਗੱਲ ਕਰਦੇ ਆ ਉਹ ਪੀਕੇ ਦੀ ਟੀਮ ਆ, ਉਸ ਦੇ ਵਿੱਚ ਕਈ ਹੋਰ ਨੇਤਾ ਵੀ ਫਸੇ। ਦੇਖੋ, ਪਹਿਲਾਂ ਇਹ ਸੁਨਾਮ ਤੋਂ ਕਹਾਣੀ ਸ਼ੁਰੂ ਹੋਈ ਸੀ। ਇੱਥੇ ਜਿਹੜੇ ਸੁਨਾਮ ਦੇ 2-3 ਨੇਤਾ ਸੀ ਉਹ ਤਾਂ ਦੇ ਆਏ ਪੈਸੇ, ਜਿਹੜੇ 1-2 ਸੀ ਉਹਨਾਂ ਨੂੰ ਜਿਹੜੀ ਉਹ ਕਹਾਣੀ ਸਮਝ ਆਈ ਤੇ ਇਹਦੀ ਸ਼ਿਕਾਇਤ ਜਿਹੜੀ ਆ ਉਹ ਡੀਜੀਪੀ ਤੱਕ ਵੀ ਪਹੁੰਚੀ ਹੋਈ ਹੈ। ਅਜੇ ਤੱਕ ਇਸ ਮਾਮਲੇ ਦੇ ਉੱਤੇ ਪੁਲਿਸ ਨੇ ਕੁਝ ਕੀਤਾ ਤਾਂ ਨਹੀਂਗਾ, ਪਰ ਇਹ ਫਰਜ਼ੀ ਕੰਪਨੀਆਂ ਜਿਹੜੀਆਂ ਬਣਾ ਕੇ MLA ਵੰਡ ਦੇ ਚੱਕਰ ਦੇ ਵਿੱਚ ਜਿਹੜੇ ਨੇ ਉਹ ਕਈਆਂ ਦੇ ਨਾਮ ਹੁਣ ਸਾਹਮਣੇ ਆ ਰਹੇ ਨੇ। ਇਹ ਕਰਦੇ ਕੀ ਆ ਕਿ ਫੋਨ ਕਰਕੇ ਇਹ ਕਿਹਾ ਜਾਂਦਾ ਕਿ ਨਾਮ ਤਾਂ ਤੁਹਾਡਾ ਆ ਗਿਆ ਸਰਵੇ 'ਚ, ਸਰਵੇ ਕਰਾਇਆ, ਥੋੜੀ ਜਿਹੀ ਐਵੇਂ ਕਸਰ ਰਹਿੰਦੀ ਆ ਤੇ ਉਹ ਕਸਰ ਜਿਹੜੀ ਉਹ ਪੂਰੀ ਕਰ ਲਈ ਜਾਵੇ। ਇਹ ਵੀ ਕਿਹਾ ਜਾਂਦਾ ਕਿ ਉੱਥੇ ਠੱਗੀ ਮਾਰਨ ਦੇ ਵਾਸਤੇ ਆਪਣੀ ਗਰਾਊਂਡ ਤਿਆਰ ਕਰਦੇ ਆ ਵੀ ਲੋਕਲ ਅਖਬਾਰਾਂ ਦੇ ਵਿੱਚ ਥੋੜੇ ਜਿਹੇ ਬਿਆਨ ਛਪਵਾਓ ਤਾਂ ਕਿ ਤੁਹਾਡੀ ਕੁਝ ਹਿਲਜੁਲ ਜਿਹੜੀ ਉਹ ਨਜ਼ਰ ਆਵੇ। ਇਹ ਬਿਆਨ ਛਪਾਉਂਦੇ ਨੇ, ਫਿਰ ਕਹਿੰਦੇ ਹਾਂ ਥੋੜਾ ਅਸਰ ਪੈ ਗਿਆ, ਹੁਣ ਥੋੜਾ ਜਿਹਾ ਰਹਿ ਗਿਆ ਤੇ ਉਹਦੇ ਵਾਸਤੇ ਤੁਹਾਨੂੰ ਕੁਝ ਜਿਹੜੀ ਹੱਥਾਂ ਤੇ ਖੁਰਕ ਕਰਨੀ ਪੈਣੀ ਹੈ। ਪੈਸੇ ਜਿਹੜੇ ਆ ਉਹ 7-8 ਲੱਖ ਤੋਂ ਲੈ ਕੇ 25-25 ਲੱਖ ਰੁਪਏ ਤੱਕ ਦੀ ਮੰਗ ਜਿਹੜੀ ਆ ਉਹ ਕੀਤੀ ਗਈ ਹੈ। ਟਿਕਟ ਦਿਵਾਉਣ, ਸਰਵੇ ਦੇ ਵਿੱਚ ਮੂਹਰੇ ਰੱਖਣ ਦਾ ਵਾਅਦਾ ਜਿਹੜਾ ਉਹ ਕੀਤਾ ਜਾਂਦਾ। ਔਰ ਉਦੋਂ ਬਾਅਦ ਇਹ ਜਿਹੜੇ ਫਸੇ ਆ, ਕਈ ਅਖਬਾਰਾਂ ਤੇ ਇੰਟਰਨੈਟ ਮੀਡੀਆ ਦੇ ਜ਼ਰੀਏ ਹਵਾ ਬਣਾਉਣ ਦੀ ਕੋਸ਼ਿਸ਼ ਵੀ ਜਿਹੜੀ ਆ ਉਹ ਉਹਨਾਂ ਨੂੰ ਕਰਨ ਦੇ ਵਾਸਤੇ ਕਿਹਾ ਜਾਂਦਾ। ਜਿਹੜਾ ਇਹ ਟੀਮ ਪੀਕੇ ਜਿਹਨੂੰ ਕਿਹਾ ਜਾਂਦਾ ਜਾਂ ਨਕਲੀ ਪੀਕੇ ਜਿਹੜੀ ਟੀਮ ਹੈ, ਉਹ ਫਿਰ ਅਗਲਾ ਪੱਤਾ ਸਿੱਟਦੀ ਆ ਕਿ ਹੁਣ ਪੈਸੇ ਲੈ ਕੇ ਜਿਹੜਾ ਜੀ ਉਹ ਆ ਜਾਓ,
ਇਹ ਜਿਹੜੇ ਦੋ ਸਾਬਕਾ ਮੰਤਰੀ ਨੇ ਜਿਹੜੇ ਦਲਿਤ ਭਾਈਚਾਰੇ ਤੋਂ ਨੇ ਦੁਆਬੇ ਦੇ ਵਿੱਚੋਂ, ਇਹਨਾਂ ਨੇ ਵੀ ਪੈਸੇ ਜਿਹੜੇ ਆ ਜੀ ਉਹ ਦਿੱਤੇ ਦੱਸੇ ਜਾਂਦੇ, ਹਾਲਾਂਕਿ ਉਹ ਮੰਨਦੇ ਨਹੀਂਗੇ। ਇੱਕ ਤਾਂ ਲਗਾਤਾਰ ਚੋਣਾਂ ਹਾਰਨ ਕਰਕੇ ਉਹਨੂੰ ਇਲਾਕੇ ਚੋਂ ਬਾਹਰ ਭੇਜ ਦਿੱਤਾ ਗਿਆ ਸੀਗਾ ਜੀ, ਜਦੋਂ ਕਿ ਦੂਜੇ ਨੂੰ ਬਾਰ-ਬਾਰ ਮਿਲਣ ਦੇ ਕਰਕੇ ਟਿਕਟ ਨਹੀਂ ਦਿੱਤੀ ਗਈ। ਇੱਕ ਸਾਬਕਾ ਕਾਂਗਰਸ ਤੇ ਸੀਨੀਅਰ ਜਿਹੜਾ ਇਸ ਦੁਨੀਆ 'ਚ ਹੈ ਨਹੀਂ, ਉਹਦਾ ਕਰੀਬੀ ਰਿਸ਼ਤੇਦਾਰ ਵੀ ਹੈ ਜਿਹਨੂੰ ਠੱਗੀ ਵੱਜੀ ਹੈ। ਤੀਸਰਾ, ਸਾਬਕਾ ਮੰਤਰੀ ਖੁਦ ਚੋਣਾਂ ਦੀ ਰਾਜਨੀਤੀ ਤੋਂ ਬਾਹਰ ਹੈ, ਜਲੰਧਰ ਦਿਹਾਤੀ ਹਲਕੇ ਦੇ ਨਾਲ ਉਹ ਸੰਬੰਧਿਤ ਹੈ, ਔਰ ਉਹਦੇ ਨਾਲ ਵੀ ਇਹ ਠੱਗੀ ਜਿਹੜੀ ਹੈ ਜੀ ਉਹ ਵੱਜੀ ਦੱਸੀ ਜਾਂਦੀ ਹੈ। ਪੰਜਾਬ ਦੇ ਵਿੱਚ ਚੋਣ ਰਣਨੀਤੀ ਬਣਾ ਰਹੇ ਪੀਕੇ ਦੀ ਟੀਮ ਇਹ ਕਹਿੰਦੀ ਆ ਕਿ ਸਾਡਾ ਇਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ, ਸਾਡੀ ਇਸ ਟੀਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਸਵਾਲ ਇਹ ਆ ਕਿ ਇਹ ਕਿਹੜੀ ਟੀਮ ਹੈ ਜਿਹੜੀ ਕਾਂਗਰਸੀਆਂ ਦੇ ਨਾਲ ਜਿਹੜੀ ਉਹ ਠੱਗੀ ਮਾਰ ਰਹੀ ਹੈ। ਤੇ ਅਗਲਾ ਸਵਾਲ ਇਹ ਕਿ ਜਿਹੜੇ 25-25 ਲੱਖ ਰੁਪਈਆ ਦੇਣ ਦੀ ਗੱਲ ਕਰ ਰਹੇ ਆ, ਉਹ ਕਿੱਥੋਂ ਦੇ ਰਹੇ ਆ ਉਹ ਜਿਹੜੇ ਪੈਸੇ, ਤੇ ਜਿਹੜਾ 25 ਲੱਖ ਰੁਪਈਆ ਸਰਵੇ ਦਾ ਹੀ ਦੇ ਰਹੇ ਆ, ਬਾਅਦ ਦੇ ਵਿੱਚ ਕਰੋੜਾਂ ਰੁਪਈਏ ਉਹਨਾਂ ਨੇ ਖਰਚ ਕੇ ਇਹ ਚੋਣ ਜਿੱਤਣੀ ਆ ਤੇ ਮੁੜ ਕੇ ਉਹ ਇਕੱਠੇ ਕਿੱਥੋਂ ਕਰਨੇ ਆ, ਇਹ ਗੱਲ ਲੋਕਾਂ ਨੂੰ ਸਮਝਣ ਦੀ ਲੋੜ। ਜੀ ਜੀ ਬਿਲਕੁਲ ਜੀ, ਸਮਝ ਆਇਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।